ਇਹ ਜਿਹੜਾ ਸਮਾਲ ਚੈਂਬਰ ਆਫ ਕਾਮਰਸ ਹੈ ਇਹਦੇ ਕਿਆਮ ਦੇ ਕੀ ਅਗਰਾਜ਼ੋ ਮਕਾਸਦ ਨੇ ਤੇ ਸਾਡੀ ਮੁਕਾਮੀ ਸਨਅਤ ਜਿਹੜੀ ਹੈ ਲੋਕਲ ਗੁਜਰਾਂਵਾਲਾ ਦੀ ਇੰਡਸਟਰੀ ਔਰ ਲੋਕਲ ਜਿਹੜੇ ਸਾਡੇ ਟ੍ਰੇਡਰਸ ਨੇ ਉਹਨਾਂ ਨੂੰ ਕੀ ਫਾਇਦੇ ਹੋਣਗੇ ਇਸ ਸਮਾਲ ਚੈਂਬਰ ਦੇ ਕਿਆਮ ਦੇ? ਗੁਜਰਾਂਵਾਲਾ ਦੇ ਵਿੱਚ ਚੈਂਬਰ ਇੱਕ ਆਲਰੇਡੀ ਮੌਜੂਦ ਹੈ, ਲੇਕਿਨ ਗੁੰਜਾਇਸ਼ ਹੁੰਦੀ ਹੈ ਕਿ ਤੁਸੀਂ ਸਮਾਲ ਚੈਂਬਰ ਵੀ ਬਣਾ ਸਕਦੇ ਹੋ ਟ੍ਰੇਡਰ ਦਾ ਤੇ ਇੱਕ ਵੂਮਨ ਚੈਂਬਰ ਵੀ ਬਣਾ ਸਕਦੇ ਜੀ ਜੀ। ਅਲਹਮਦੁਲਿਲਾ ਸਮਾਲ ਚੈਂਬਰ ਜਿਵੇਂ ਤੁਸੀਂ ਦੱਸਿਆ ਬਣ ਗਿਆ ਜੀ। ਇਹ ਬੇਸਿਕਲੀ ਸਮਾਲ ਟ੍ਰੇਡਰ ਹਜ਼ਰਾਤ ਦਾ ਤੇ ਸਮਾਲ ਮੈਨੂਫੈਕਚਰਰ ਹਜ਼ਰਾਤ ਦਾ ਜੀ ਇਹ ਚੈਂਬਰ ਹੁੰਦਾ ਹੈ, ਜਿਹਦੀ ਸਾਲਾਨਾ ਟਰਨਓਵਰ ਜਿਹੜੀ ਹੁੰਦੀ ਹੈ ਉਹ 20 ਲੱਖ ਤੋਂ ਲੈ ਕੇ 2 ਕਰੋੜ ਤੱਕ ਹੋਵੇ ਨਾ ਜੀ ਜੀ, ਉਹ ਇਸ ਚੈਂਬਰ ਦਾ ਮੈਂਬਰ ਬਣ ਸਕਦਾ ਹੈ। ਤੇ ਇਹ ਜਿਹੜਾ ਸਮਾਲ ਚੈਂਬਰ ਹੈ ਨਾ ਜੀ, ਇਹ ਬੇਸਿਕਲੀ ਹੈ ਹੀ ਉਹਨਾਂ ਹਜ਼ਰਾਤ ਵਾਸਤੇ ਵੀ ਜਿਹੜੇ ਇਹ ਦੁਕਾਨਦਾਰ ਹਜ਼ਰਾਤ ਨੇ, ਤਾਜਰ ਹਜ਼ਰਾਤ ਨੇ, ਜਾਂ ਛੋਟੇ ਤਬਕੇ 'ਚ ਛੋਟੇ ਸਮਾਲ ਸਕੇਲ 'ਚ ਮੈਨੂਫੈਕਚਰਿੰਗ ਕਰਦੇ ਨੇ। ਵਾਹ ਵਾਹ ਵਾਹ। ਇਹ ਉਹਨਾਂ ਦੀ ਆਵਾਜ਼ ਹੈ ਸਮਾਲ ਚੈਂਬਰ। ਇਹ ਪਲੇਟਫਾਰਮ ਗਵਰਨਮੈਂਟ ਆਫ ਪਾਕਿਸਤਾਨ ਨੇ ਦਿੱਤਾ ਹੋਇਆ ਉਹਨਾਂ ਹਜ਼ਰਾਤ ਨੂੰ, ਉਹਨਾਂ ਤਾਜਰਾਂ ਨੂੰ, ਉਹਨਾਂ ਮੈਨੂਫੈਕਚਰ ਨੂੰ ਕਿ ਤੁਸੀਂ ਆਪਣੇ ਮਸਾਇਲ ਇੱਥੇ ਲਿਆਓ ਤੇ ਜਿਹੜੇ ਆਲਾ ਈਵਾਨ ਨੇ ਜਿੱਥੇ ਇਹ ਪਾਲਿਸੀ ਬਣਦੀ ਹੈ ਉਹਨਾਂ ਤੱਕ ਇਹ ਚੈਂਬਰ ਉਹਨਾਂ ਦੀ ਆਵਾਜ਼ ਪਹੁੰਚਾਉਂਦਾ ਹੈ। ਕੋਈ ਵੀ ਚੀਜ਼ ਹੈ ਮੈਟਲ ਦੇ ਹਵਾਲੇ ਨਾਲ ਹੋ ਜਾਏ, ਸਰਾਮਿਕਸ ਦੇ ਹਵਾਲੇ ਨਾਲ ਹੋ ਜਾਏ, ਟੈਕਸਟਾਈਲ ਦੇ ਹਵਾਲੇ ਨਾਲ ਹੋ ਜਾਏ, ਮਸ਼ੀਨਰੀ ਦੇ ਹਵਾਲੇ ਨਾਲ ਹੋ ਜਾਏ ਜੀ, ਮੈਂ ਸਮਝਦਾ ਕਿ ਇਸ ਸ਼ਹਿਰ ਦੀ ਖੂਬੀ ਹੈ ਕਿ ਉਹ ਇਹਨਾਂ ਸਾਰਿਆਂ 'ਚ ਅਬੂਰ ਹਾਸਲ ਹੈ ਉਹਨੂੰ ਹੈ ਵੇ। ਮੈਂ ਰਿਕੁਐਸਟ ਵੀ ਕਰਾਂਗਾ ਆਪਣੇ ਵੇਖਣ ਵਾਲਿਆਂ ਨੂੰ ਜਿਹੜੇ ਸਾਡੇ ਤਾਜਰ ਬਰਾਦਰੀ ਗੁਜਰਾਂਵਾਲਾ ਦੀ ਹੈ ਕਿ ਇਹ ਤੁਹਾਡਾ ਚੈਂਬਰ ਹੈ ਜੀ। ਵਾਹ। ਤੇ ਇਹਦੇ ਦਰਵਾਜ਼ੇ ਬਿਲਕੁਲ ਤੁਹਾਡੇ ਵਾਸਤੇ ਖੁੱਲ੍ਹੇ ਨੇ ਜੀ। ਇਹ ਤੁਹਾਡੀ ਕੋਈ ਵੀ ਮੁਸ਼ਕਿਲਾਤ ਨੇ ਤੁਸੀਂ ਬਿਲਾ ਝਿਜਕ ਇਹ ਬਿਲਕੁਲ ਨਹੀਂ ਸੋਚਣਾ ਕਿ ਇਹ ਅਸੀਂ ਜਾਵਾਂਗੇ ਤੇ ਕੀ ਹੋਏਗਾ, ਕੁਛ ਨਹੀਂ, ਤੁਸੀਂ ਐਸੇ ਸਮਝੋ ਤੁਸੀਂ ਆਪਣੇ ਘਰ ਆ ਗਏ ਹੋ। ਵਾਹ। ਇਹ ਤੁਹਾਡਾ ਘਰ ਹੈ ਜੀ, ਅਸੀਂ ਖੁੱਲ੍ਹੇ ਦਿਲ ਨਾਲ ਤੁਹਾਨੂੰ ਵੈਲਕਮ ਕਰਨੇ ਆ, ਇਹਦਾ ਹਿੱਸਾ ਬਣੋ। ਕੁਛ ਮਿਸਾਲ ਦੇਖੋ ਹੀ ਆਲਰੇਡੀ ਅਸੀਂ ਵੀ ਇੰਡਸਟਰੀ ਦਾ ਹਿੱਸਾ ਵਾਂ ਜੀ, ਮਾਰਕੀਟ ਦਾ ਹਿੱਸਾ ਵਾਂ, ਸਾਨੂੰ ਆਲਰੇਡੀ ਪਤਾ ਨੇ ਚੀਜ਼ਾਂ ਕਿ ਯਾਰ ਕੀ ਮਸਾਇਲ ਨੇ ਇਸ ਵੇਲੇ ਕਾਰੋਬਾਰੀ ਹਜ਼ਰਾਤ ਨੂੰ ਜੀ, ਲੇਕਿਨ ਹਰ ਇੱਕ ਦੇ ਮਸਾਇਲ ਮੁਖਤਲਿਫ ਨੇ। ਅਸੀਂ ਚਾਹਾਂਗੇ ਇਨਸ਼ਾਅੱਲਾ ਇਹਨਾਂ ਦੀ ਐਸੀ ਅਵੇਅਰਨੈਸ ਸੈਸ਼ਨ ਹੋਣ, ਅਸੀਂ ਕਰਾਂਗੇ ਵੀ ਇਹਨਾਂ ਦੀ ਹੈਲਪ ਕਰਾਂਗੇ। ਵਾਹ ਵਾਹ। ਕਿ ਇਹ ਇਹਨਾਂ ਦੇ ਕਾਰੋਬਾਰ ਵਾਸਤੇ ਹੈਲਪਫੁਲ ਹੋਏਗੀ। ਇਸ ਵੇਲੇ ਜੋ ਸਾਡੇ ਹਾਲਾਤ ਨੇ ਮੁਇਸ਼ਤ ਦੇ ਨਾ, ਲੋਕਾਂ ਦੇ ਸਰਮਾਏ ਜਿਹੜੇ ਨਾ ਉਹ ਸੁੱਕੜ ਗਏ ਨੇ, ਇਨਫਲੇਸ਼ਨ ਹੋ ਗਈ, ਮਹਿੰਗਾਈ ਹੋ ਗਈ, ਉਹ ਵਿਚਾਰੇ ਲੋਕ ਜਿਹੜਾ ਚੱਲਦਾ ਪਿਆ ਉਹਨੂੰ ਚਲਾਉਣਗੇ ਕਿ ਅਪਗ੍ਰੇਡ ਕਰਨਗੇ। ਉਹਦਾ ਇਹੀ ਜਵਾਬ ਹੈ ਜਿਸ ਤਰ੍ਹਾਂ ਤੁਸੀਂ ਫਰਮਾਇਆ ਹੈ ਕਿ ਉਹਨਾਂ ਦਾ ਕੈਪੀਟਲ ਵਧਾਇਆ ਜਾਏ। ਉਹ ਕਿਸ ਤਰ੍ਹਾਂ ਵਧੇਗਾ? ਗੌਰਮੈਂਟ ਕੋ ਬਿਨਾਂ ਸੂਦ ਕਰਜ਼ੇ ਲੈ ਕੇ। ਬਸ ਸਾਨੂੰ ਅਗਰ ਬਰਤਨ ਬਣਾਉਣੇ ਆ, ਸਾਨੂੰ ਕੋਈ ਅਸੈਸਰੀ ਚਾਹੀਦੀ ਹੈ ਜਾਂ ਕੋਈ ਚੀਜ਼ ਚਾਹੀਦੀ ਹੈ, ਅਗਰ ਇਹ ਤੋਂ ਕੁਆਲਿਟੀ ਦੀ ਨਾ ਮਿਲੇਗੀ ਅਸੀਂ ਉਹ ਇੰਪੋਰਟ ਕਰਾਂਗੇ। ਇੰਪੋਰਟ ਕਰਾਂਗੇ, ਸਾਡਾ ਜ਼ਰਾ ਮੁਬਾਦਲਾ ਘਟੇਗਾ। ਇੱਥੇ ਦਾ ਵੈਂਡਰ ਨਹੀਂ ਫਲ ਫੁੱਲਦਾ, ਉਹਨੂੰ ਫੁੱਲਣ ਦਾ ਉਦੋਂ ਹੀ ਪਤਾ ਲੱਗਣਾ ਜਦੋਂ ਉਹਨੂੰ ਅਵੇਅਰਨੈਸ ਦਿੱਤੀ ਜਾਏਗੀ। ਅਵੇਅਰਨੈਸ ਦੇ ਨਾਲ ਉਹਨੂੰ ਫੰਡ ਦਿੱਤੇ ਜਾਣਗੇ। ਮੈਂ ਤੁਹਾਡੇ ਪਲੇਟਫਾਰਮ ਦੇ ਤਵਸਤ ਨਾਲ ਇਹ ਪੈਗਾਮ ਵੀ ਦੇਣਾ ਚਾਹੁੰਦਾ ਜੀ, ਜੋਕ ਦਰ ਜੋਕ ਆਓ, ਇਹ ਤੁਹਾਡਾ ਆਪਣਾ ਚੈਂਬਰ ਹੈ ਜੀ, ਆ ਕੇ ਇਹਦਾ ਹਿੱਸਾ ਬਣੋ। ਵਾਹ। ਆਪਣੀ ਸਟਰੈਂਥ ਬਣਾਓ ਤਾਂ ਕਿ ਜੋ ਵੀ ਤੁਹਾਡੇ ਮਸਾਇਲ ਨੇ ਮੌਜੂਦਾ ਹਾਲਾਤ ਦੇ ਵਿੱਚ ਉਹ ਸਾਨੂੰ ਦੱਸੋ ਆ ਕੇ, ਤਾਂ ਕਿ ਅਸੀਂ ਇਹ ਉਤਲੇ ਵਾਨਾਂ ਤੱਕ ਪਹੁੰਚਾਈਏ ਤੇ ਇਹਦੀ ਦਾਦ ਰਸੀ ਹੋਵੇ। ਵਾਹ। ਤੁਹਾਡੀ ਦਾਦ ਰਸੀ ਹੋਏਗੀ ਤੇ ਮੈਂ ਸਮਝਣਾ ਇਹ ਚੈਂਬਰ ਕਾਮਯਾਬ ਹੈ ਤੇ ਇਨਸ਼ਾਅੱਲਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ, ਬਲਕਿ ਖਲੋਤੇ ਵੀ ਹਾਂ ਤੇ ਅੱਗੋਂ ਖਲੋਵਾਂਗੇ ਵੀ ਤੁਹਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਮਿੱਠਿਓ, ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। साहिबो, साडा शहर जिहड़ा गुजरांवाला, ਇਹਦੇ बहुत सारे हवाले ने। इनू पहलवानां दा शहर भी आखिया जांदा है।
ਇਹਨੂੰ ਖੁਸ਼ ਖੁਰਾਕ, ਖੁਸ਼ ਲਿਬਾਸ ਤੇ ਖੁਸ਼ ਇਖਲਾਕ ਲੋਕਾਂ ਦਾ ਸ਼ਹਿਰ ਵੀ ਦੁਨੀਆ ਮਿੱਥਦੀ ਹੈ। ਪਿਆਰਿਓ, ਇਹਨੂੰ ਹੁਨਰਮੰਦਾਂ ਦੀ ਸਰਜ਼ਮੀਨ ਵੀ ਆਖਿਆ ਜਾਂਦਾ ਹੈ, ਕਿਉਂਕਿ ਇਸ ਸ਼ਹਿਰ ਦੇ ਸਾਨੇ ਜਿਹੜੇ ਨੇ ਐਸੀਆਂ ਐਸੀਆਂ ਖੂਬਸੂਰਤ ਇੰਟਰਨੈਸ਼ਨਲ ਕੁਆਲਿਟੀ ਦੀਆਂ ਮਸਨੂਆਤ ਤਿਆਰ ਕਰਦੇ ਨੇ, ਜਿਹੜੀਆਂ ਕਿ ਨਾ ਸਿਰਫ ਮੁਲਕ ਗੀਰ ਸਿਤਾ ਦੇ ਉੱਤੇ ਬੜੀਆਂ ਹੀ ਮਕਬੂਲ ਨੇ, ਬਲਕਿ ਬਹਿਰੂਨ ਮਮਾਲਿਕ ਦੇ ਵਿੱਚ ਵੀ ਜਾ ਕੇ ਪਾਕਿਸਤਾਨ ਦਾ ਨਾਮ ਰੋਸ਼ਨ ਕਰਦੀਆਂ ਨੇ, ਪਾਕਿਸਤਾਨ ਦਾ ਤਾਰਫ ਬਣਦੀਆਂ ਨੇ ਔਰ ਲੋਕਾਂ ਦੇ ਵਿੱਚ ਬੜੀਆਂ ਹੀ ਮਕਬੂਲ ਹੁੰਦੀਆਂ ਨੇ। ਸਾਹਿਬੋ, ਸਾਡੇ ਗੁਜਰਾਂਵਾਲਾ ਦੇ ਸਨਅਤਕਾਰਾਂ ਤੇ ਦੀਗਰ ਕਾਰੋਬਾਰੀ ਹਜ਼ਰਾਤ, ਤਾਜਰਾਂ ਤੇ ਦੀਗਰ ਜਿਹੜੇ ਵੀ ਮੁਖਤਲਿਫ ਬਿਜ਼ਨਸਿਸ ਦੇ ਨਾਲ ਵਾਬਸਤਾ ਲੋਕ ਨੇ, ਉਹਨਾਂ ਦੇ ਹਕੂਕ, ਉਹਨਾਂ ਦੇ ਮੁਫਾਦਾਤ ਦੀ ਪਾਸਦਾਰੀ ਕਰਨ ਵਾਲਾ, ਨਿਗਹਿਬਾਨੀ ਕਰਨ ਵਾਲਾ ਇੱਕ ਇਦਾਰਾ ਜਿਹਨੂੰ ਕਿ ਗੁਜਰਾਂਵਾਲਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਆਖਿਆ ਜਾਂਦਾ ਹੈ, ਉਹ ਤੇ ਹੈ ਹੀ ਹੈ। ਲੇਕਿਨ ਗੁਜਰਾਂਵਾਲਾ ਚੈਂਬਰ ਆਫ ਕਾਮਰਸ ਦੇ ਹੀ ਵਨ ਯੂਨਿਟੀ ਗਰੁੱਪ ਦੇ ਕਾਇਦ ਜਨਾਬ ਇਖਲਾਕ ਅਹਿਮਦ ਬੱਟ ਸਾਹਿਬ ਔਰ ਉਹਨਾਂ ਦੇ ਬਾਕੀ ਸਾਥੀਆਂ ਮਲਕ ਜ਼ਹੀਰੁਲ ਹਕ ਸਾਹਿਬ, ਸ਼ੇਖ ਮੁਹੰਮਦ ਨਸੀਮ ਸਾਹਿਬ ਤੇ ਦੀਗਰ ਦੋਸਤਾਂ ਦੀਆਂ ਕਾਵਿਸ਼ਾਂ ਦੇ ਨਾਲ, ਉਹਨਾਂ ਦੀ ਜਿੱਦੋ ਜਹਿਦ ਦੇ ਨਾਲ ਹੁਣ ਗੁਜਰਾਂਵਾਲਾ ਦੇ ਵਿੱਚ ਸਮਾਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦਾ ਵੀ ਕਿਆਮ ਅਮਲ ਦੇ ਵਿੱਚ ਆ ਚੁੱਕਿਆ ਹੈ। ਪਿਆਰਿਓ, ਗੁਜਰਾਂਵਾਲਾ ਦੇ ਜਿਹੜੇ ਸਮਾਲ ਐਂਡ ਮੀਡੀਅਮ ਸਾਈਜ਼ਡ ਐਂਟਰਪ੍ਰਾਈਜ਼ਸ ਦੇ ਨਾਲ ਵਾਬਸਤਾ ਲੋਕ ਨੇ, ਛੋਟੇ ਕਾਰੋਬਾਰੀ, ਛੋਟੇ ਸਨਅਤਕਾਰ, ਉਹਨਾਂ ਦੇ ਹਕੂਕ, ਉਹਨਾਂ ਦੇ ਮਸਾਇਲ ਦੇ ਵਾਸਤੇ ਇਹ ਇਦਾਰਾ ਹੋਂਦ ਵਿੱਚ ਆਇਆ ਹੈ। ਇਸ ਇਦਾਰੇ ਦੇ ਪਹਿਲੇ ਮੁਅੱਕਰ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ, ਅਲੀ ਦਸਤਗੀਰ ਬੱਟ ਉਹਨਾਂ ਦਾ ਨਾਂ ਹੈ, ਸਾਡੇ ਨਾਲ ਮੌਜੂਦ ਨੇ। ਤੁਹਾਨੂੰ ਅੱਜ ਅਸੀਂ ਉਹਨਾਂ ਦੇ ਨਾਲ ਮਿਲਵਾ ਰਹੇ ਹਾਂ ਤੇ ਆਪਣੇ ਉਚੇਚੇ ਪ੍ਰਾਹੁਣੇ ਦੀ ਜ਼ੁਬਾਨੀ ਤੁਹਾਨੂੰ ਦੱਸ ਰਹੇ ਹਾਂ, ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਸਮਾਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਜਿਹੜਾ ਕਿ ਗੁਜਰਾਂਵਾਲਾ ਦੇ ਵਿੱਚ ਕਾਇਮ ਹੋਇਆ ਹੈ, ਇਹਦੇ ਅਗਰਾਜ਼ੋ ਮਕਾਸਦ ਕੀ ਨੇ, ਇਹ ਕਿਸ ਤਰ੍ਹਾਂ ਮੁਕਾਮੀ ਤਾਜਰਾਂ, ਮੁਕਾਮੀ ਸਨਅਤਕਾਰਾਂ ਔਰ ਕਾਰੋਬਾਰੀ ਅਫਰਾਦ ਦੀ ਦਾਦ ਰਸੀ ਦਾ ਸਾਮਾਨ ਕਰੇਗਾ। ਆਓ ਤੁਹਾਨੂੰ ਮਿਲਵਾਈਏ ਅਲੀ ਦਸਤਗੀਰ ਬੱਟ ਸਾਹਿਬ ਹੋਰਾਂ ਦੇ ਨਾਲ ਤੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਇਹਨਾਂ ਸਾਰੇ ਸਵਾਲਾਤ ਦੇ ਜਵਾਬਾਤ ਸੁਣਵਾਈਏ। अस्सलाम वालेकुम जी अली साहब। जी वालेकुम सलाम जी। अली साहब सब तो पहले ਤੁਹਾਨੂੰ ਬੜੀ ਬੜੀ ਮੁਬਾਰਕ ਹੋਏ ਜੀ। ਖੈਰ ਮੁਬਾਰਕ। ਤੁਸੀਂ ਮਾਸ਼ਾਅੱਲਾ ਜਿਹੜਾ ਸਾਡਾ ਗੁਜਰਾਂਵਾਲਾ ਦੇ ਵਿੱਚ ਸਮਾਲ ਚੈਂਬਰ ਆਫ ਕਾਮਰਸ ਹੁਣੇ ਹੀ ਐਸਟੈਬਲਿਸ਼ ਹੋਇਆ ਹੈ, ਗਵਰਨਮੈਂਟ ਕੋਲੋਂ ਲਾਇਸੈਂਸ ਵੀ ਤੁਹਾਡੇ ਹੀ ਵਨ ਯੂਨਿਟੀ ਗਰੁੱਪ ਦੀਆਂ ਕੋਸ਼ਿਸ਼ਾਂ ਦੇ ਨਾਲ ਅੱਲਾਹ ਪਾਕ ਨੇ ਗੁਜਰਾਂਵਾਲਾ ਦੇ ਤਾਜਰਾਂ ਸਨਅਤਕਾਰਾਂ ਨੂੰ ਦਿੱਤਾ ਹੈ ਤੇ ਹੁਣ ਇਹਦਾ ਕਿਆਮ ਜਦੋਂ ਅਮਲ 'ਚ ਆ ਚੁੱਕਿਆ ਹੈ ਤੇ ਸਦਰ ਜਿਹੜੇ ਨੇ ਉਹ ਆਤਫ ਰੱਬਾਨੀ ਸਾਹਿਬ ਹੋਏ ਨੇ, ਤੁਸੀਂ ਮਾਸ਼ਾਅੱਲਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੋ ਔਰ ਨਾਇਬ ਸਦਰ ਜਿਹੜੇ ਨੇ ਉਹ ਉਸਮਾਨ ਯੂਸਫ ਸਾਹਿਬ ਹੋਏ ਨੇ। ਅਲੀ ਸਾਹਿਬ, ਅਸੀਂ ਤੁਹਾਡੀ ਖਿਦਮਤ 'ਚ ਇਸ ਵਾਸਤੇ ਹਾਜ਼ਰ ਹੋਏ ਹਾਂ ਕਿ ਇੱਕ ਤੇ ਤੁਹਾਨੂੰ ਮੁਬਾਰਕ ਦੇ ਆ ਵੀ ਇਹ ਤੇ ਦੂਜਾ ਜਿਹੜਾ ਨਾ ਸਰ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ ਥੋੜ੍ਹਾ ਜਿਹਾ ਦੱਸੋ ਨਾ ਕਿ ਇਹ ਜਿਹੜਾ ਸਮਾਲ ਚੈਂਬਰ ਆਫ ਕਾਮਰਸ ਹੈ ਇਹਦੇ ਕਿਆਮ ਦੇ ਕੀ ਅਗਰਾਜ਼ੋ ਮਕਾਸਦ ਨੇ ਤੇ ਸਾਡੀ ਮੁਕਾਮੀ ਸਨਅਤ ਜਿਹੜੀ ਹੈ ਲੋਕਲ ਗੁਜਰਾਂਵਾਲਾ ਦੀ ਇੰਡਸਟਰੀ ਔਰ ਲੋਕਲ ਜਿਹੜੇ ਸਾਡੇ ਟ੍ਰੇਡਰਸ ਨੇ ਉਹਨਾਂ ਨੂੰ ਕੀ ਫਾਇਦੇ ਹੋਣਗੇ ਇਸ ਸਮਾਲ ਚੈਂਬਰ ਦੇ ਕਿਆਮ ਦੇ। ਜੀ ਸ਼ੁਕਰੀਆ ਡਾਕਟਰ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਕੋਈ ਵੀ ਗੁਜਰਾਂਵਾਲਾ ਵਿੱਚ ਡਿਵੈਲਪਮੈਂਟ ਦਾ ਕੋਈ ਵੀ ਕੰਮ ਹੁੰਦਾ ਹੈ ਜੀ, ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਬਜ਼ਾਤੇ ਖੁਦ ਤੁਸੀਂ ਆਉਂਦੇ ਹੋ ਤੇ ਉਹਦੀ ਅਵੇਅਰਨੈਸ ਲੋਕਾਂ 'ਚ ਦੇਣ ਦੀ ਕੋਸ਼ਿਸ਼ ਕਰਦੇ, ਜਿਹਦੇ ਮਾਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਵੀ ਕਰਦਾ ਹੈ। ਆਮੀਨ ਜੀ ਆਮੀਨ। ਤੇ ਬਿਲਕੁਲ ਤੁਸੀਂ ਸਹੀ ਫਰਮਾਇਆ ਹੈ ਕਿ ਗੁਜਰਾਂਵਾਲਾ ਦੇ ਵਿੱਚ ਸਮਾਲ ਚੈਂਬਰ ਟ੍ਰੇਡਰਸ ਤੇ ਇੰਡਸਟਰੀ, ਸਮਾਲ ਇੰਡਸਟਰੀ ਦਾ ਕਿਆਮ ਅਮਲ 'ਚ ਆਇਆ ਹੈ ਇਸ ਮਾਹ ਹੀ। ਇਹ ਅਲਹਮਦੁਲਿਲਾ ਸਾਡੇ ਗਰੁੱਪ ਲੀਡਰਾਂ ਦੀ ਕੋਸ਼ਿਸ਼ਾਂ ਦੇ ਨਾਲ ਇਹ ਅਸੀਂ ਇਹਨੂੰ ਹਾਸਲ ਕਰ ਸਕੇ ਹਾਂ। ਅੱਲਾਹ ਦਾ ਬੜਾ ਸ਼ੁਕਰ ਹੈ ਜੀ, ਅੱਲਾਹ ਤਾਲਾ ਨੇ ਸਾਡੀ ਇੱਜ਼ਤ ਰੱਖੀ ਹੈ ਕਿਉਂਕਿ ਹੋਰ ਵੀ ਗਰੁੱਪ ਇਸ ਦੇ ਪਿੱਛੇ ਲੱਗੇ ਸਨ ਕਿ ਇਹ ਸਾਨੂੰ ਮਿਲ ਜਾਏ ਅਲਹਮਦੁਲਿਲਾ। ਲੇਕਿਨ ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਅੱਲਾਹ ਤਾਲਾ ਦੀ ਜ਼ਾਤ ਨੇ ਇਹ ਪੱਗ ਸਾਡੇ ਸਿਰ 'ਤੇ ਰੱਖੀ ਹੈ ਅਲਹਮਦੁਲਿਲਾ। ਤੇ ਇਹਦੇ ਮੈਂ ਗਰਾਜ਼ੋ ਮਕਾਸਦ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਮੈਂ ਥੋੜ੍ਹਾ ਜਿਹਾ ਬਰੀਫਲੀ ਤੁਹਾਨੂੰ ਦੱਸ ਦਿਆਂਗਾ
ਕਿ ਗੁਜਰਾਂਵਾਲਾ ਦੇ ਵਿੱਚ ਚੈਂਬਰ ਇੱਕ ਆਲਰੇਡੀ ਮੌਜੂਦ ਹੈ, ਲੇਕਿਨ ਗੁੰਜਾਇਸ਼ ਹੁੰਦੀ ਹੈ ਕਿ ਤੁਸੀਂ ਸਮਾਲ ਚੈਂਬਰ ਵੀ ਬਣਾ ਸਕਦੇ ਹੋ ਟ੍ਰੇਡਰ ਦਾ, ਤੇ ਇੱਕ ਵੂਮਨ ਚੈਂਬਰ ਵੀ ਬਣਾ ਸਕਦੇ ਜੀ ਜੀ ਹੋ। ਅਲਹਮਦੁਲਿਲਾ ਸਮਾਲ ਚੈਂਬਰ ਜਿਵੇਂ ਤੁਸੀਂ ਦੱਸਿਆ ਬਣ ਗਿਆ ਹੈ। ਜੀ। ਇਹ ਬੇਸਿਕਲੀ ਸਮਾਲ ਟ੍ਰੇਡਰ ਹਜ਼ਰਾਤ ਦਾ ਤੇ ਸਮਾਲ ਮੈਨੂਫੈਕਚਰਰ ਹਜ਼ਰਾਤ ਦਾ ਜੀ ਇਹ ਚੈਂਬਰ ਹੁੰਦਾ ਹੈ। ਠੀਕ। ਮਿਸਾਲ ਹੈ ਕਿ ਜਿਹਦੀ ਸਾਲਾਨਾ ਟਰਨਓਵਰ ਜਿਹੜੀ ਹੁੰਦੀ ਹੈ ਉਹ 20 ਲੱਖ ਤੋਂ ਲੈ ਕੇ 2 ਕਰੋੜ ਤੱਕ ਹੋਵੇ ਨਾ ਜੀ, ਜੀ ਉਹ ਇਸ ਚੈਂਬਰ ਦਾ ਮੈਂਬਰ ਬਣ ਸਕਦਾ ਹੈ। ਵਾਹ। ਅਗਰ 2 ਕਰੋੜ ਤੋਂ ਉੱਪਰ ਚਲੀ ਜਾਂਦੀ ਹੈ ਤੇ ਉਹ ਜਿਹੜਾ ਸਾਡਾ ਰੈਗੂਲਰ ਚੈਂਬਰ ਹੈ, ਮਦਰ ਚੈਂਬਰ ਹੈ, ਉਹਦਾ ਉਹ ਮੈਂਬਰ ਬਣਦਾ ਹੈ ਜੀ। ਫਿਰ ਇਹਦਾ ਮਕਸਦ ਕੀ ਹੁੰਦਾ ਡਾਕਟਰ ਸਾਹਿਬ ਕਿ ਆਮ ਫਹਿਮ ਵਿੱਚ ਨਾ ਤੁਸੀਂ ਅਗਰ ਕਾਰੋਬਾਰੀ ਟ੍ਰੇਡਰ ਹਜ਼ਰਾਤ ਜਿਹੜੇ ਛੋਟੇ ਤਬਕੇ ਨੇ, ਮੈਨੂਫੈਕਚਰ ਨੇ ਜਾਂ ਟ੍ਰੇਡਰ ਨੇ, ਜੀ। ਉਹ ਜਿਹੜਾ ਨਾਰਮਲ ਚੈਂਬਰ ਹੁੰਦਾ ਨਾ ਉੱਥੇ ਜਾਣ ਤੋਂ ਕਈ ਕਤਰਾਉਂਦੇ ਵੀ ਨੇ ਹਾਂ ਕਿ ਇੱਥੇ ਹੋ ਸਕਦਾ ਹੈ ਕਿ ਸਾਡੀ ਸੁਣਵਾਈ ਨਹੀਂ ਹੋਣੀ, ਇਹ ਵੱਡੇ ਲੋਕਾਂ ਦਾ ਚੈਂਬਰ ਹੈ, ਵੱਡੀ ਇੰਡਸਟਰੀ ਦਾ ਚੈਂਬਰ ਹੈ, ਤੇ ਹਿਚਕਚਾਉਂਦੇ ਨੇ ਕਿ ਯਾਰ ਅਸੀਂ ਕਿਉਂ ਜਾਈਏ ਤੇ ਜਾਂ ਸਾਡੀ ਸੁਣਵਾਈ ਨਹੀਂ ਹੋ ਸਕਦੀ। ਹਾਂਜੀ ਹਾਂ। ਤੇ ਇਹ ਜਿਹੜਾ ਸਮਾਲ ਚੈਂਬਰ ਹੈ ਨਾ ਜੀ, ਇਹ ਬੇਸਿਕਲੀ ਹੈ ਹੀ ਉਹਨਾਂ ਹਜ਼ਰਾਤ ਵਾਸਤੇ ਵੀ ਜਿਹੜੇ ਇਹ ਦੁਕਾਨਦਾਰ ਹਜ਼ਰਾਤ ਨੇ, ਤਾਜਰ ਹਜ਼ਰਾਤ ਨੇ, ਜਾਂ ਛੋਟੇ ਤਬਕੇ 'ਚ ਛੋਟੇ ਸਮਾਲ ਸਕੇਲ 'ਚ ਮੈਨੂਫੈਕਚਰਿੰਗ ਕਰਦੇ ਨੇ। ਵਾਹ ਵਾਹ ਵਾਹ। ਇਹ ਉਹਨਾਂ ਦੀ ਆਵਾਜ਼ ਹੈ ਸਮਾਲ ਚੈਂਬਰ, ਕਿਉਂਕਿ ਇਹ ਰਜਿਸਟਰਡ ਚੈਂਬਰ ਹੁੰਦਾ ਹੈ। ਸੇਮ ਇਹਦੀ ਡੋਮੇਨ ਉਹੀ ਹੈ ਜਿਹੜੀ ਦੂਸਰੇ ਚੈਂਬਰ ਦੀ ਹੁੰਦੀ ਹੈ, ਵੱਡੇ ਚੈਂਬਰ। ਜੀ ਬਿਲਕੁਲ। ਲੇਕਿਨ ਉਹ ਜ਼ਰਾ ਤੁਸੀਂ ਜਿਵੇਂ ਫਰਮਾਇਆ ਕਿ ਉਹ ਮਿਲੀਅਨੀਅਰਸ ਜਿਹੜੇ ਨੇ, ਜੀ ਬਿਲਕੁਲ, ਆਮ ਫਹਿਮ ਵਿੱਚ ਇਹੀ ਕਨਸੈਪਟ ਹੈ ਵੇ, ਵੱਡੇ ਕਰੋੜਾਂ ਅਰਬਾਂਪਤੀ ਲੋਕਾਂ ਦਾ ਉਹ ਚੈਂਬਰ ਹੁੰਦਾ। ਬਿਲਕੁਲ ਬਿਲਕੁਲ। ਤੇ ਜਿਹੜੇ ਕੋ ਸਾਡੇ ਵਰਗੇ ਮਾੜੇ ਛੋਟੇ ਕਾਰੋਬਾਰੀ ਨੇ ਹੁੰਦੇ ਤੇ ਉਹ ਵੀ ਕਾਰੋਬਾਰੀ ਹੁੰਦੇ ਨੇ, ਬਿਲਕੁਲ, ਬਲਕਿ ਉਹ ਰੀੜ ਦੀ ਹੱਡੀ ਹੁੰਦੇ ਨੇ ਸਾਡੇ ਮੁਆਸ਼ਰੇ ਦੇ ਵਿੱਚ। ਜ਼ਿਆਦਾਤਰ ਤੇ ਜਿਹੜੇ ਨੇ ਉਹ ਤੇ ਅਲੀ ਸਾਹਿਬ ਛੋਟੇ ਕਾਰੋਬਾਰੀ। ਬਿਲਕੁਲ ਤੁਸੀਂ ਸਹੀ ਫਰਮਾ ਰਹੇ ਹੋ। ਇਹਦੇ ਵਿੱਚ ਮੈਂਬਰਾਂ ਦੀ ਤਾਦਾਦ ਅਗਰ ਅਸੀਂ ਹੁਣ ਸ਼ੁਰੂ ਕਰ ਰਹੇ ਹਾਂ ਅਲਹਮਦੁਲਿਲਾ ਜੀ, ਤੇ ਤੁਸੀਂ ਦੇਖੋਗੇ ਕਿ ਦੂਸਰੇ ਚੈਂਬਰ ਨਾਲੋਂ ਇਹਦੇ 'ਚ ਮੈਂਬਰਾਂ ਦੀ ਤਾਦਾਦ ਵੀ ਜ਼ਿਆਦਾ ਹੋਵੇਗੀ, ਕਈ ਗੁਣਾ ਜ਼ਿਆਦਾ ਹੋਵੇਗੀ, ਕਿਉਂਕਿ ਉਹਨਾਂ ਦੀ ਤਾਦਾਦ ਜ਼ਿਆਦਾ ਹੈ। ਹਾਂ। ਮੀਡੀਅਮ ਸਕੇਲ ਤੇ ਜਾਂ ਸਮਾਲ ਸਕੇਲ ਤੇ ਛੋਟੇ ਲੈਵਲ ਤੇ ਜਿੰਨੇ ਜ਼ਿਆਦਾ ਲੋਕ ਕੰਮ ਕਰਨ ਵਾਲੇ ਨੇ, ਮੈਂ ਸਮਝਣਾ ਕਿ ਉਹ ਹੀ ਜਿਵੇਂ ਤੁਸੀਂ ਫਰਮਾਇਆ ਕਿ ਉਹ ਇੱਕ ਰੀੜ ਦੀ ਹੱਡੀ ਹੁੰਦੇ ਨੇ। ਹਾਂ ਜੀ। ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਕਿਧਰੇ। ਹਾਂ ਜੀ ਹਾਂ। ਅਸਲ ਵੇਖੋ ਕਾਰੋਬਾਰੀ ਬੰਦਾ ਕੋਈ ਵੀ ਤਾਜਰ ਹੈ ਜਾਂ ਮੈਨੂਫੈਕਚਰਰ ਹੈ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ ਹੈ। ਉਹਨੂੰ ਮਸਾਇਲ ਨੇ, ਡੇਲੀ ਦੇ ਮਸਾਇਲ ਨੇ। ਜਿਸ ਤਰ੍ਹਾਂ ਇੱਕ ਲਾਰਜ ਸਕੇਲ ਮੈਨੂਫੈਕਚਰ ਨੂੰ ਮਸਾਇਲ ਨੇ, ਉਹਦੀ ਸੁਣਵਾਈ ਹੋ ਜਾਂਦੀ ਹੈ। ਕਿੱਥੇ ਅਦਾਰੇ ਤੋਂ ਨਾ ਹੋਵੇ, ਉਹ ਅਲਹਮਦੁਲਿਲਾ ਉਹਦੇ ਇੰਨੇ ਆਪ ਤਲਕਾਤ ਹੁੰਦੇ ਨੇ, ਉਹ ਸੁਣਵਾਈ ਕਰਵਾ ਲੈਂਦੇ ਨੇ। ਹਾਂ ਜੀ ਹਾਂ। ਲੇਕਿਨ ਇਹ ਜਿਹੜੇ ਜਿਨ੍ਹਾਂ ਸੇ ਸਮਾਲ ਚੈਂਬਰ ਬਣਿਆ ਨਾ ਜੀ, ਉਹ ਜਿਵੇਂ ਮੈਂ ਦੱਸਿਆ ਦਿਨ ਰਾਤ ਮਿਹਨਤ ਕਰਦੇ ਨੇ। ਕੋਈ ਮਸਾਇਲ ਆਉਂਦੇ ਨੇ, ਉਹ ਦੂਸਰੇ ਚੈਂਬਰਾਂ ਜਾਂ ਅਦਾਰਿਆਂ ਜਾਣ ਵੇਲੇ ਹਿਚਕਚਾਉਂਦੇ ਨੇ, ਕੋਈ ਨਹੀਂ ਇੰਨਾ ਫੈਮਿਲੀਅਰ ਹੁੰਦਾ ਚੀਜ਼ਾਂ ਨੂੰ ਕਿ ਯਾਰ ਇਹ ਗੱਲ ਕਿਸ ਤਰ੍ਹਾਂ ਉੱਥੇ ਜਾ ਕੇ ਬਿਆਨ ਕਰੀਏ। ਤੇ ਇਹ ਪਲੇਟਫਾਰਮ ਗਵਰਨਮੈਂਟ ਆਫ ਪਾਕਿਸਤਾਨ ਨੇ ਦਿੱਤਾ ਹੋਇਆ ਉਹਨਾਂ ਹਜ਼ਰਾਤ ਨੂੰ, ਉਹਨਾਂ ਤਾਜਰਾਂ ਨੂੰ, ਉਹਨਾਂ ਮੈਨੂਫੈਕਚਰ ਨੂੰ ਕਿ ਤੁਸੀਂ ਆਪਣੇ ਮਸਾਇਲ ਇੱਥੇ ਲਿਆਓ, ਤੇ ਜਿਹੜੇ ਆਲਾ ਈਵਾਨ ਨੇ ਜਿੱਥੇ ਇਹ ਪਾਲਿਸੀ ਬਣਦੀ ਹੈ ਉਹਨਾਂ ਤੱਕ ਇਹ ਚੈਂਬਰ ਉਹਨਾਂ ਦੀ ਆਵਾਜ਼ ਪਹੁੰਚਾਉਂਦਾ ਹੈ। ਵਾਹ। ਤੇ ਇਨਸ਼ਾਅੱਲਾ ਅਸੀਂ ਪਹੁੰਚਾਵਾਂਗੇ ਵੀ। ਤੁਸੀਂ ਤਾਰਫ ਵਿੱਚ ਗੁਜਰਾਂਵਾਲਾ ਦੇ ਸ਼ਹਿਰ ਦਾ ਜਿਸ ਤਰ੍ਹਾਂ ਤਾਰਫ ਕੀਤਾ, ਬੜਾ ਅੱਛਾ ਤਾਰਫ ਕੀਤਾ ਕਿ ਪਹਿਲਵਾਨਾਂ ਦਾ ਸ਼ਹਿਰ ਹੈ ਤੇ ਇੰਡਸਟਰੀਅਲਿਸਟ ਦਾ ਸ਼ਹਿਰ ਹੈ, ਤਾਜਰਾਂ ਦਾ ਸ਼ਹਿਰ ਹੈ। ਕੋਈ ਵੀ ਚੀਜ਼ ਹੈ ਮੈਟਲ ਦੇ ਹਵਾਲੇ ਨਾਲ ਹੋ ਜਾਏ, ਸਰਾਮਿਕਸ ਦੇ ਹਵਾਲੇ ਨਾਲ ਹੋ ਜਾਏ, ਟੈਕਸਟਾਈਲ ਦੇ ਹਵਾਲੇ ਨਾਲ ਹੋ ਜਾਏ, ਮਸ਼ੀਨਰੀ ਦੇ ਹਵਾਲੇ ਨਾਲ ਹੋ ਜਾਏ ਜੀ, ਮੈਂ ਸਮਝਣਾ ਕਿ ਇਸ ਸ਼ਹਿਰ ਦੀ ਖੂਬੀ ਹੈ ਕਿ ਉਹ ਇਹਨਾਂ ਸਾਰਿਆਂ 'ਚ ਅਬੂਰ ਹਾਸਲ ਹੈ, ਉਹਨੂੰ ਹੈ ਵੇ। ਲੇਕਿਨ ਉਸ ਤਰ੍ਹਾਂ ਇੱਕ ਕਹਿ ਸਕਦੇ ਹੋ ਰਿਕਗਨੀਸ਼ਨ ਜਿਹਨੂੰ ਅਸੀਂ ਆਨੇ ਆ ਆਲਾ ਈਵਾਨਾਂ ਦੇ ਵਿੱਚ ਨਹੀਂ ਹੋ ਸਕਦੀ, ਸਿਵਾਏ ਕਿ ਇਹ ਪਹਿਲਵਾਨਾਂ ਦਾ ਸ਼ਹਿਰ ਹੈ। ਸਿਵਾਏ ਤੁਸੀਂ ਕਿਤੇ ਵੀ ਅਗਰ ਟੀਵੀ ਤੇ ਵੇਖੋ ਕਿਸੇ ਵੀ ਮਿਨਿਸਟਰਸ ਦਾ ਜਾਂ ਕਿਸੇ ਵੀ ਪਰਸਨੈਲਿਟੀ ਦਾ, ਉਹ ਆਪਣੀ ਇੰਟਰਵਿਊ 'ਚ ਜਦੋਂ ਵੀ ਗੁਜਰਾਂ ਦਾ ਨਾਂ ਆਏਗਾ ਜਾਂ ਖਾਣ ਪੀਣ ਤੋਂ ਮਸ਼ਹੂਰ ਹੋਏਗਾ ਜਾਂ ਪਹਿਲਵਾਨਾਂ ਤੋਂ ਮਸ਼ਹੂਰ ਹੋਏਗਾ। ਚਲੋ ਜੀ ਇਹ ਅੱਛੀ ਚੀਜ਼ ਹੈ ਵੀ ਇਸ ਤਰ੍ਹਾਂ। ਅਸਲ 'ਚ ਨਾ ਪੁਰਾਣੇ ਜ਼ਮਾਨੇ ਤੋਂ ਲੈ ਕੇ ਨਾ ਜੀ 1-2 ਸਦੀਆਂ ਪਹਿਲੇ ਤੋਂ ਲੈ ਕੇ ਜਿਹੜੇ ਮਸ਼ਾਹੀਰ ਹੋਏ, ਜ਼ਿਆਦਾ ਸ਼ੋਹਰਤ ਯਾਫਤਾ ਮਾਰੂਫ ਲੋਕ ਹੋਏ, ਉਹ ਗੁਜਰਾਂਵਾਲਾ ਦੇ ਪਹਿਲਵਾਨ ਹੀ ਜੀ। ਬਿਲਕੁਲ ਬਿਲਕੁਲ ਤੁਸੀਂ ਠੀਕ। ਉਸ ਤੋਂ ਬਾਅਦ ਤੇ ਫਿਰ ਗੁਜਰਾਂਵਾਲਾ ਨੂੰ ਸ਼ਿਰਾਜ਼ ਪਾਕਿਸਤਾਨ ਵੀ ਕਿਹਾ ਗਿਆ। ਤੁਸੀਂ ਦੇਖੋ ਨਾ ਕਿ ਪਾਕਿਸਤਾਨ ਦੀ ਸਹਾਫਤ ਦਾ ਸਭ ਤੋਂ ਵੱਡਾ ਨਾਮ ਬਾਬਾ ਸਹਾਫਤ ਉਹ ਗੁਜਰਾਂਵਾਲਾ। ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਸਹਾਫਤ ਦਾ ਜਿਹੜਾ ਸਭ ਤੋਂ ਵੱਡਾ ਗਰੁੱਪ ਹੈ, ਜੰਗ ਗਰੁੱਪ, ਉਹਦੇ ਮਾਲਕ ਮੀਰ ਖਲੀਲੁਰ ਰਹਿਮਾਨ ਸਾਹਿਬ ਗੁਜਰਾਂਵਾਲਾ ਦੇ ਸਨ ਮਰਹੂਮ। ਜੀ ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਬਾਬਾ ਪੰਜਾਬੀ ਗੁਜਰਾਂਵਾਲਾ ਦੇ ਡਾਕਟਰ ਫਕੀਰ ਮੁਹੰਮਦ ਫਕੀਰ,
ਇਸ ਤੋਂ ਇਲਾਵਾ ਫਨਕਾਰ ਦੇਖੋ ਜੀ, ਬਿਊਰੋਕਰੇਟਸ ਬੜੇ Bureaucrats ਬੜੇ ਦੇਖੋ, ਵੱਡੇ ਬਿਲਕੁਲ, ਬਿਲਕੁਲ। ਐਡਮਿਰਲ ਤੱਕ ਸਾਡੇ ਗੁਜਰਾਂਵਾਲਾ ਦੇ ਐਡਮਿਰਲ ਹੋਏ ਨੇ ਜੀ। ਬਿਲਕੁਲ ਠੀਕ। ਉਹ ਹੁਣ ਗੁਜ਼ਾਰਿਸ਼ ਇਹ ਹੈ ਕਿ ਹੁਣ ਤੇ ਬਹੁਤ ਜ਼ਿਆਦਾ ਸ਼ੋਬਿਆਂ ਦੇ ਵਿੱਚ ਅਹਿਲੇ ਗੁਜਰਾਂਵਾਲਾ ਨੇ ਨਾਮ ਪੈਦਾ ਕੀਤਾ ਹੈ। ਬਿਲਕੁਲ ਕੀਤਾ ਹੈ। ਲੇਕਿਨ ਪਹਿਲੇ ਤੇ ਇੰਜ ਹੀ ਸੀ, ਲੇਕਿਨ ਹੁਣ ਦੇਖੋ ਨਾ ਕਿ ਗੁਜਰਾਂਵਾਲਾ ਦਾ ਇੱਕ ਤਾਰਫ ਤੁਹਾਡੀ ਇੰਡਸਟਰੀ ਵੀ ਹੈ, ਜਿਹੜਾ ਕਿ ਮਾਸ਼ਾਅੱਲਾ ਪਾਕਿਸਤਾਨ ਦਾ ਸਭ ਤੋਂ ਵੱਡਾ ਜੀ ਅਲਹਮਦੁਲਿਲਾ। ਬਰਤਨ ਬਣਾਉਣ ਵਾਲਾ ਕਾਰਖਾਨਾ ਹੈ ਅਲਹਮਦੁਲਿਲਾ ਜੀ। ਸੋਨੈਕਸ ਗਰੁੱਪ। ਤੇ ਗੁਜ਼ਾਰਿਸ਼ ਮੈਂ ਇਹ ਕਰ ਰਿਹਾ ਸਾਂ ਆਪਣੇ ਪਿਆਰੇ ਵੇਖਣ ਵਾਲਿਆਂ ਨੂੰ ਤੇ ਆਪਣੇ ਸ਼ਹਿਰ ਦੇ ਛੋਟੇ ਤਾਜਰਾਂ ਨੂੰ, ਛੋਟੇ ਸਨਅਤਕਾਰਾਂ ਨੂੰ ਆਗਾਹੀ ਅਸੀਂ ਦੇਣੀ ਚਾਹੁੰਦੇ ਹਾਂ, ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਹਾਂ, ਬਾਵਰ ਕਰਵਾਉਣੀ ਚਾਹੁੰਦੇ ਹਾਂ, ਉਹਨਾਂ ਤੱਕ ਇਹ ਗੱਲ ਪਹੁੰਚ ਜਾਏ ਨਾ ਜੀ, ਕਿ ਇੱਕ ਪਲੇਟਫਾਰਮ ਹੁਣ ਅਜਿਹਾ ਹੈ ਜਿੱਥੇ ਜਾ ਕੇ ਅਸੀਂ ਦਾਦ ਰਸੀ, ਆਪਣੀ ਹੱਕ ਰਸੀ ਬਿਲਕੁਲ ਠੀਕ ਕਰਵਾ ਸਕਦੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਫਰਮਾ ਰਹੇ ਹੋ ਕਿ ਜਿਹੋ ਜਿਹੇ ਅੱਜ ਕੱਲ੍ਹ ਸਾਡੇ ਮਈਸ਼ਤ ਨੂੰ, ਇਕਨੋਮੀ ਨੂੰ ਚੈਲੰਜਸ ਨੇ ਜੀ, ਮੁਸ਼ਕਿਲਾਤ ਨੇ ਜੀ, ਉਹਨਾਂ ਦਾ ਇਫੈਕਟ ਵੇਖੋ ਤਾਜਰਾਨ ਤੇ ਜਾਂ ਮੈਨੂਫੈਕਚਰਰ ਤੇ ਆਇਆ ਹੀ ਆਇਆ ਆਇਆ। ਤੇ ਅਗਰ ਉਹਨਾਂ ਦੇ ਕੋਈ ਮਸਾਇਲ ਨੇ ਤੇ ਮੇਰਾ ਖਿਆਲ ਉਹਨਾਂ ਦੇ ਮਸਾਇਲ ਹੱਲ ਹੋਣੇ ਚਾਹੀਦੇ ਨੇ ਜੀ। ਉਹਨਾਂ ਦੇ ਮਸਾਇਲ ਹੱਲ ਉਦੋਂ ਹੀ ਹੋਣਗੇ ਜਦੋਂ ਕੋਈ ਪਲੇਟਫਾਰਮ ਮੌਜੂਦ ਹੋਏਗਾ ਜਿੱਥੇ ਉਹ ਆ ਕੇ ਆਪਣੀ ਗੱਲ ਸੁਣਾਉਣਗੇ। ਬਿਲਕੁਲ ਮੈਂ ਰਿਕੁਐਸਟ ਵੀ ਕਰਾਂਗਾ ਆਪਣੇ ਵੇਖਣ ਵਾਲਿਆਂ ਨੂੰ, ਜਿਹੜੇ ਸਾਡੇ ਤਾਜਰ ਬਰਾਦਰੀ ਗੁਜਰਾਂਵਾਲਾ ਦੀ ਹੈ, ਕਿ ਇਹ ਤੁਹਾਡਾ ਚੈਂਬਰ ਹੈ ਜੀ। ਵਾਹ। ਤੇ ਇਹਦੇ ਦਰਵਾਜ਼ੇ ਬਿਲਕੁਲ ਤੁਹਾਡੇ ਵਾਸਤੇ ਖੁੱਲੇ ਨੇ ਜੀ। ਇਹ ਤੁਹਾਡੀ ਕੋਈ ਵੀ ਮੁਸ਼ਕਿਲਾਤ ਨੇ, ਤੁਸੀਂ ਬਿਲਾ ਝਿਜਕ ਇਹ ਬਿਲਕੁਲ ਨਹੀਂ ਸੋਚਣਾ ਕਿ ਇਹ ਅਸੀਂ ਜਾਵਾਂਗੇ ਤੇ ਕੀ ਹੋਏਗਾ, ਕੁਛ ਨਹੀਂ। ਤੁਸੀਂ ਐਸੇ ਸਮਝੋ ਤੁਸੀਂ ਆਪਣੇ ਘਰ ਆ ਗਏ ਹੋ। ਵਾਹ। ਇਹ ਤੁਹਾਡਾ ਘਰ ਹੈ ਜੀ, ਅਸੀਂ ਖੁੱਲੇ ਦਿਲ ਨਾਲ ਤੁਹਾਨੂੰ ਵੈਲਕਮ ਕਰਨੇ ਆ, ਇਹਦਾ ਹਿੱਸਾ ਬਣੋ। ਤੇ ਅਲੀ ਸਾਹਿਬ ਇਹਦਾ ਆਫਿਸ ਬਕਾਇਦਾ ਕਿੱਥੇ ਬਣ ਰਿਹਾ, ਉਹਦਾ ਕਦੋਂ ਤੁਸੀਂ ਇਫਤਤਾਹ ਕਰ ਰਹੇ ਹੋ? ਜੀ ਇਹਦੇ ਆਫਿਸ ਦੀ ਬਿਲਕੁਲ ਵਰਕਿੰਗ ਜਾਰੀ ਹੈ ਜੀ। ਇਨਸ਼ਾਅੱਲਾ ਵਿਦਿਨ 10 ਦਿਨਾਂ ਦੇ ਵਿੱਚ, 10 ਤੋਂ 12 ਦਿਨਾਂ ਦੇ ਵਿੱਚ ਇਹਦਾ ਆਫਿਸ ਵੀ ਬਣ ਜਾਏਗਾ ਜੀ। ਵਾਹ। ਇਹਦਾ ਪ੍ਰੋਪਰ ਇੱਕ ਅੱਛੀ ਬਿਲਡਿੰਗ, ਅੱਛਾ ਆਫਿਸ ਬਣਾਵਾਂਗੇ ਕਿ ਜਿਹਦੇ ਵਿੱਚ ਉਹ ਆ ਕੇ ਤਾਜਰਾਨ ਫੀਲ ਕਰਨਗੇ ਵਾਕਈ ਅਸੀਂ ਕਿਸੇ ਜਗ੍ਹਾ ਤੇ ਆਏ ਆ, ਕਿ ਸਾਨੂੰ ਕੋਈ ਅੱਛਾ ਮਾਹੌਲ ਮਿਲ ਰਿਹਾ ਹੈ। ਵਾਹ ਵਾਹ। ਜਿਹੜਾ ਉਹਨਾਂ ਦਾ ਹੱਕ ਵੀ ਹੈ, ਔਰ ਜਿੱਥੇ ਉਹਨਾਂ ਦੀ ਬੜੀ ਭਰਪੂਰ ਤਰਜਮਾਨੀ ਵੀ ਹੋਏਗੀ ਇਨਸ਼ਾਅੱਲਾ। ਅੱਲਾਹ ਤਾਲਾ ਦੀ ਜ਼ਾਤ ਸਾਡਾ ਸਾਥ ਦੇਵੇ ਜੀ। ਜਿੰਨੀ ਸਾਡੇ 'ਚ ਇਸਤਾਅਤ ਹੈ ਅਸੀਂ ਉਹਨੂੰ ਬਰੋਇਕਾਰ ਲਿਆਵਾਂਗੇ ਜੀ, ਲੇਕਿਨ ਇਹਨਾਂ ਦੀ ਮਦਦ ਦੇ ਨਾਲ, ਇਨਸ਼ਾਅੱਲਾ ਤਾਜਰਾਨ ਦੀ ਮਦਦ ਦੇ ਨਾਲ, ਇਹਨੇ ਆਪਣੇ ਮੈਨੂਫੈਕਚਰਰ ਦੀ ਮਦਦ ਦੇ ਨਾਲ ਇਹ ਸਾਨੂੰ ਆ ਕੇ ਦੱਸਣ ਕੀ ਮਸਾਇਲ ਨੇ। ਕੁਝ ਮਸਾਇਲ ਦੇਖੋ ਹੀ ਆਲਰੇਡੀ ਅਸੀਂ ਵੀ ਇੰਡਸਟਰੀ ਦਾ ਹਿੱਸਾ ਵਾਂ ਜੀ, ਮਾਰਕੀਟ ਦਾ ਹਿੱਸਾ ਵਾਂ, ਸਾਨੂੰ ਆਲਰੇਡੀ ਪਤਾ ਨੇ ਚੀਜ਼ਾਂ ਕਿ ਯਾਰ ਕੀ ਮਸਾਇਲ ਨੇ ਇਸ ਵੇਲੇ ਕਾਰੋਬਾਰੀ ਹਜ਼ਰਾਤ ਨੂੰ ਜੀ। ਲੇਕਿਨ ਹਰ ਇੱਕ ਦੇ ਮਸਾਇਲ ਮੁਖਤਲਿਫ ਨੇ। ਹਰ ਚੀਜ਼ ਦੀ ਨਾ ਇੱਕ ਟ੍ਰੇਨਿੰਗ ਹੁੰਦੀ ਹੈ, ਅਵੇਅਰਨੈਸ ਹੁੰਦੀ ਹੈ ਕਿ ਅਗਰ ਮੈਂ ਕਿਸੇ ਚੀਜ਼ ਨੂੰ ਤੁਹਾਡੇ ਤੱਕ ਪਹੁੰਚਾਵਾਂਗਾ ਹੀ ਨਾ ਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਯਾਰ ਇਹ ਚੀਜ਼ ਅਗਰ ਮੌਜੂਦ ਹੈ ਤੇ ਮੈਂ ਇਸਤੇਮਾਲ ਕਰ ਲਾਂ ਜਾਂ ਮੈਂ ਇੰਜ ਕਰ ਲਾਂ। ਜੀ। ਤੇ ਇਹ ਪਲੇਟਫਾਰਮ ਤਾਂ ਬਣਾਏ ਜਾਂਦੇ ਨੇ ਕਿ ਲੋਕਾਂ ਨੂੰ ਇਹਦੀ ਅਵੇਅਰਨੈਸ ਦਿੱਤੀ ਜਾਏ ਜੀ। ਫਸਟ ਆਫ ਆਲ ਕਿ ਤੁਸੀਂ ਆਪਣੇ ਬਿਜ਼ਨੈਸਿਸ ਨੂੰ ਰਨ ਕਿਸ ਤਰ੍ਹਾਂ ਕਰ ਸਕਦੇ ਹੋ ਅੱਛੇ ਤਰੀਕੇ ਨਾਲ। ਜੀ। ਸਾਡੇ ਸ਼ਹਿਰ ਦੇ ਵਿੱਚ ਜ਼ਿਆਦਾਤਰ ਜਿਹਨੂੰ ਕਹਿ ਸਕਦੇ ਨਾ ਝਟਕੇ ਤਰੀਕੇ ਨਾਲ ਕਾਰੋਬਾਰ ਚੱਲਦੇ ਨੇ ਫਿਰ, ਜਾਂ ਇਨਫਾਰਮਲ ਡਾਕੂਮੈਂਟੇਸ਼ਨ ਦੇ ਨਾਲ, ਜਾਂ ਪ੍ਰੋਫੈਸ਼ਨਲਿਜ਼ਮ ਬਹੁਤ ਘੱਟ ਹੈ, ਜੋ ਕਿ ਅੱਜ ਦੀ ਦੁਨੀਆ 'ਚ ਕਬੂਲ ਨਹੀਂ ਕੀਤਾ ਜਾਂਦਾ। ਅਗਰ ਤੁਸੀਂ ਐਕਸਪੋਰਟ ਮਾਰਕੀਟ 'ਚ ਜਾਂਦੇ ਹੋ, ਈਵਨ ਕਿ ਤੁਸੀਂ ਹੁਣ ਡੋਮੈਸਟਿਕ ਮਾਰਕੀਟ 'ਚ ਵੀ ਜਾਂਦੇ ਹੋ, ਇੱਕ ਤੁਹਾਡਾ ਐਟੀਟਿਊਡ ਜਾਂ ਪ੍ਰੋਫੈਸ਼ਨਲਿਜ਼ਮ ਜਿਹੜੀ ਹੈ ਉਹ ਬੜਾ ਕਾਊਂਟ ਕਰਦੀ ਹੈ ਬੜਾ ਕਿ ਤੁਸੀਂ ਆਪਣੇ ਬਿਜ਼ਨਸ ਰਨ ਕਿਸ ਤਰ੍ਹਾਂ ਕਰ ਰਹੇ ਹੋ। ਚਾਹੇ ਉਹ ਇੱਕ ਠੇਲੇ ਵਾਲਾ ਜਾਂ ਉਹ 버ਗਰ ਲਗਾ ਰਿਹਾ, ਠੀਕ ਹੈ ਜੀ, ਦੁਕਾਨ ਤੇ, ਚਾਹੇ ਉਹ ਕਪੜਾ ਵੇਚ ਰਿਹਾ, ਚਾਹੇ ਗਰੋਸਰੀ ਵੇਚ ਰਿਹਾ ਜੀ, ਜਾਂ ਕੋਈ ਮੈਨੂਫੈਕਚਰਿੰਗ ਕਰ ਰਿਹਾ, ਅਗਰ ਉਹ ਆਪਣੇ ਆਪ ਨੂੰ ਪ੍ਰੈਜ਼ੈਂਟੇਬਲ ਨਾ ਬਣਾਏ ਨਾ, ਵਾਹ ਵਾਹ ਵਾਹ, ਤੇ ਉਹ ਚੀਜ਼ ਨਹੀਂ ਵਿਕਦੀ, ਸੌਦਾ ਨਹੀਂ ਵਿਕਦਾ। ਵਾਹ ਵਾਹ। ਅਸੀਂ ਚਾਹਾਂਗੇ ਇਨਸ਼ਾਅੱਲਾ ਇਹਨਾਂ ਦੀ ਐਸੀ ਅਵੇਅਰਨੈਸ ਸੈਸ਼ਨ ਹੋਣ, ਅਸੀਂ ਕਰਾਂਗੇ ਵੀ, ਇਹਨਾਂ ਦੀ ਹੈਲਪ ਕਰਾਂਗੇ ਵਾਹ ਵਾਹ, ਕਿ ਇਹ ਇਹਨਾਂ ਦੇ ਕਾਰੋਬਾਰ ਵਾਸਤੇ ਹੈਲਪਫੁਲ ਹੋਏਗੀ ਚੀਜ਼ਾਂ। ਸੈਮੀਨਾਰ ਦੇ ਨਾਲ ਆਗਾਹੀ ਦੇ ਵਿੱਚ ਤਰਬੀਅਤ ਬਿਲਕੁਲ ਜੀ, ਫੂਡ ਦੇ ਰਿਲੇਟਡ ਜਿਹੜੇ ਬਿਜ਼ਨੈਸਿਸ ਨੇ ਉਹਨਾਂ ਨੂੰ ਦੱਸਿਆ ਜਾਏਗਾ ਵੀ, ਸੈਮੀਨਾਰ ਅਟੈਂਡ ਉਹਨਾਂ ਨੂੰ ਕਰਵਾਵਾਂਗੇ ਅਸੀਂ ਤੇ ਕਰਾਂਗੇ ਕਿ ਤੁਸੀਂ ਕਿਸ ਤਰ੍ਹਾਂ ਹਾਈਜੀਨ ਤਰੀਕੇ ਨਾਲ, ਸਾਫ਼ ਸੁਥਰਾਈ ਦੇ ਨਾਲ ਦੁਨੀਆ ਹੁਣ ਜਿਸ ਤਰ੍ਹਾਂ ਅੱਗੇ ਚਲੇਗੀ ਨਾ, ਜੋ ਦਿਖਦਾ ਉਹ ਵਿਕਦਾ ਹੈ, ਸੌਦਾ ਜਿਹੜਾ ਦਿਖਣਾ ਉਹਨੇ ਵਿਕਣਾ ਹੈ ਤਰੀਕੇ ਅਲੀ ਨਾਲ। ਸਾਹਿਬ ਸਾਡਾ ਜਿਹੜਾ ਸ਼ਹਿਰ ਹੈ, ਤੁਸੀਂ ਜਿਵੇਂ ਫਰਮਾ ਰਹੇ ਹੋ, ਇਹਦੇ 'ਚ ਜਿਹੜੀ ਕਾਟੇਜ ਇੰਡਸਟਰੀ ਹੈ, ਜਿਹੜੀ ਕਿ ਹੁਣ ਤੁਹਾਡੇ ਸੈਕਟਰ 'ਚ ਆ ਜਾਏਗੀ, ਸਮਾਲ ਚੈਂਬਰ ਆਫ ਕਾਮਰਸ ਦੇ ਨਾਲ ਹੀ ਰਿਲੇਟ ਕਰੇਗੀ ਨਾ ਜੀ। ਵੱਡੀਆਂ ਸਾਡੀਆਂ ਜਿਹੜੀਆਂ ਬਹੁਤ ਵੱਡੀਆਂ ਸਨਅਤਾਂ ਨੇ, ਜਿਵੇਂ ਤੁਹਾਡੀ ਸਨਅਤ ਹੈ, ਵੱਡੀਆਂ ਸਨਅਤਾਂ 'ਚ ਉਹਦਾ ਸ਼ੁਮਾਰ ਹੈ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫੀਡ ਤੇ ਛੋਟੀਆਂ ਸਨਅਤਾਂ ਕਰਦੀਆਂ ਨੇ, ਕਾਟੇਜ ਇੰਡਸਟਰੀ ਕਰਦੀ ਹੈ। ਬਿਲਕੁਲ। ਹੁਣ ਸਰ ਕਾਟੇਜ ਇੰਡਸਟਰੀ ਜਿਹੜੀ ਹੈ
ਉਹਦਾ ਜਿਹੜਾ ਸਨਅਤਕਾਰ ਹੈ ਜਾਂ ਜਿਹੜਾ ਸਾਡਾ ਟਰੇਡਰ ਹੈ ਪੂਰੇ ਦਾਲ ਬਾਜ਼ਾਰ ਵਿੱਚ, ਸਰਾਫਾ ਬਾਜ਼ਾਰ ਦੇ ਵਿੱਚ, ਸੈਦ ਨਗਰੀ ਬਾਜ਼ਾਰ ਦੇ ਵਿੱਚ ਵੇਖੋ ਨਾ, ਬਹੁਤ ਜ਼ਿਆਦਾ ਕਾਰੋਬਾਰ ਲੋਕੀ ਕਰ ਰਹੇ ਨੇ। ਹਜ਼ਾਰ ਦੁਕਾਨਾਂ ਨੇ, ਇੰਨੇ ਕਾਰਖਾਨੇ ਨਹੀਂ ਜਿੰਨੀਆਂ ਦੁਕਾਨਾਂ ਨੇ ਜੀ। ਉਹ ਮੁਲਕੀ ਮਈਸ਼ਤ ਦੇ ਵਿੱਚ ਵੀ ਤਾਂ ਹਿੱਸਾ ਪਾ ਰਹੇ ਨੇ ਨਾ ਜੀ। ਜੀ। ਉਹ ਵੀ ਟੈਕਸ ਦੇ ਰਹੇ ਨੇ, ਉਹ ਵੀ ਪਾਕਿਸਤਾਨ ਦੀ ਮਈਸ਼ਤ ਨੂੰ ਮਜ਼ਬੂਤ ਕਰ ਰਹੇ ਨੇ ਜੀ। ਉਹਨਾਂ ਦੇ ਵਾਸਤੇ ਜਿਹੜਾ ਨਾ ਜੀ ਸਮਾਲ ਜਿਹੜਾ ਤੁਹਾਡਾ ਚੈਂਬਰ ਹੈ ਉਹਦੇ ਤੇ ਤੁਸੀਂ ਕੀ ਅਸਾਇਸ਼ਾਂ, ਮਸਲਨ ਉਹਨਾਂ ਨੂੰ ਛੋਟੇ ਕਰਜ਼ਿਆਂ ਦੀ ਸਕੀਮ ਗਵਰਨਮੈਂਟ ਕੋਲੋਂ ਲੈ ਕੇ ਦੇਣੀ, ਜਾਂ ਉਹਨਾਂ ਦੀ ਕੋਈ ਮਾਲੀ ਇਆਨਤ, ਕੋਈ ਬਿਲਾ ਸੂਦ ਕਰਜ਼ੇ, ਜਿਵੇਂ ਇਸ ਵੇਲੇ ਸਾਡੀਆਂ ਵਜ਼ੀਰੇ ਅੱਲਾ ਦਾ ਵੀ ਜੀ ਬਿਲਕੁਲ ਬੜਾ ਅੱਛਾ ਹੈ, ਬਿਲਕੁਲ ਬਿਲਕੁਲ ਜੀ। ਇੰਡਸਟਰੀ ਦੀ ਸਟਰੈਂਥ ਵਾਸਤੇ ਬੜੇ ਜ਼ਬਰਦਸਤ ਪਾਲਿਸੀਜ਼ ਉਹ ਬਣਾ ਰਹੀਆਂ ਨੇ, ਤੇ ਤੁਹਾਡੇ ਪਲੇਟਫਾਰਮ ਤੋਂ ਵੀ ਇਹ ਸਾਰੇ ਹੱਲੇ ਵੱਜਣਗੇ। ਇਹ ਕੰਮ ਹੋਏਗਾ ਕਿ ਸਨਅਤਕਾਰ, ਛੋਟਾ ਤਾਜਰ ਜਿਹੜਾ, ਉਹਦੀ ਕੋਈ ਮਾਲੀ ਇਆਨਤ, ਉਹਦੇ ਕਾਰੋਬਾਰ 'ਚ ਮਜ਼ਬੂਤੀ ਲਿਆਂਦੀ ਜਾਏ, ਉਹ ਅੱਗੋਂ ਫਿਰ ਮੁਲਕ ਦੀ ਮਈਸ਼ਤ 'ਚ ਇਸਤਹਿਕਾਮ ਦੇ ਵਿੱਚ ਹਿੱਸਾ ਪਾਏ। ਬਿਲਕੁਲ ਤੁਸੀਂ ਸਹੀ ਫਰਮਾ ਰਹੇ ਹੋ ਕਿ ਕੋਈ ਵੀ, ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਨਾ ਕਿ ਬਿਜ਼ਨਸ ਨੂੰ ਪ੍ਰੋਫੈਸ਼ਨਲ ਜੇ ਕਰਨਾ ਨਾ ਤੇ ਉਹਨੂੰ ਅਪਗ੍ਰੇਡ ਕਰਨਾ ਪੈਂਦਾ। ਵਾਹ ਅਪਗ੍ਰੇਡ ਵਾਸਤੇ ਪੈਸੇ ਚਾਹੀਦੇ ਨੇ। ਹਾਂ, ਠੀਕ ਹੈ ਜੀ। ਇਸ ਵੇਲੇ ਜੋ ਸਾਡੇ ਹਾਲਾਤ ਨੇ ਮਈਸ਼ਤ ਦੇ ਨਾ, ਲੋਕਾਂ ਦੇ ਸਰਮਾਏ ਜਿਹੜੇ ਨਾ ਜੀ ਸੁੱਕੜ ਗਏ ਨੇ। ਇਨਫਲੇਸ਼ਨ ਹੋ ਗਈ, ਮਹਿੰਗਾਈ ਹੋ ਗਈ, ਉਹ ਵਿਚਾਰੇ ਲੋਕ ਜਿਹੜਾ ਚੱਲਦਾ ਪਿਆ ਉਹਨੂੰ ਚਲਾਉਣਗੇ ਕਿ ਅਪਗ੍ਰੇਡ ਕਰਨਗੇ। ਉਹਦਾ ਇਹੀ ਜਵਾਬ ਹੈ ਜਿਸ ਤਰ੍ਹਾਂ ਤੁਸੀਂ ਫਰਮਾਇਆ ਹੈ ਕਿ ਉਹਨਾਂ ਦਾ ਕੈਪੀਟਲ ਵਧਾਇਆ ਜਾਏ। ਉਹ ਕਿਸ ਤਰ੍ਹਾਂ ਵਧੇਗਾ? ਗੌਰਮੈਂਟ ਕੋ ਬਿਨਾਂ ਸੂਦ ਕਰਜ਼ੇ ਲੈ ਕੇ। ਵਾਹ। ਗੌਰਮੈਂਟ ਪੰਜਾਬ ਦਾ ਜੀ ਬਿਲਕੁਲ ਅਸੀਂ ਦੇਖ ਰਹੇ ਹਾਂ ਕਿ 2 ਸਾਲ ਤੋਂ ਜਦੋਂ ਜੋ ਆਏ ਨੇ, ਉਹਨਾਂ ਨੇ ਆਪਣੀ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਕਰਜ਼ੇ ਦਿੱਤੇ ਨੇ। ਗੁਜਰਾਂਵਾਲਾ ਸ਼ਹਿਰ ਦੇ ਵਿੱਚ ਬੜੇ ਲੋਕਾਂ ਨੂੰ ਕਰਜ਼ੇ ਮਿਲੇ ਨੇ ਜੀ, ਬਿਲਾ ਸੂਦ ਕਰਜ਼ੇ ਮਿਲੇ ਨੇ 3 ਤੋਂ 5 ਸਾਲ ਦੇ ਸਾਲਾਨਾ, ਯਾਨੀ ਕਿ 3 ਤੋਂ 5 ਸਾਲ ਦੇ ਪੇ ਬੈਕ ਪੀਰੀਅਡ ਦੇ ਨਾਲ। ਵਾਹ। ਕਿ ਮੈਂ ਸਮਝਦਾ ਬੜੀ ਹੈਲਪ ਹੋ ਜਾਂਦੀ ਹੈ ਕਿਸੇ ਬਿਜ਼ਨਸ ਦੇ ਵਿੱਚ, ਅਗਰ ਉਹ ਕੈਪੀਟਲ ਪੁੱਟ ਕਰੇ ਨਾ ਜੀ। ਅਗਰ ਉਹ ਆਪਣਾ ਸਰਮਾਇਆ ਜਦੋਂ ਵਧੇਗਾ ਨਾ, ਫਿਰ ਉਹ ਅਪਗ੍ਰੇਡ ਵਾਲੇ ਪਾਸੇ ਜਾਏਗਾ। ਤੇ ਸਾਡੀ ਇਹ ਕੋਸ਼ਿਸ਼ ਹੋਏਗੀ, ਕੋਸ਼ਿਸ਼ ਨਹੀਂ ਬਲਕਿ ਅਸੀਂ ਕਰਵਾਵਾਂਗੇ ਇਨਸ਼ਾਅੱਲਾ, ਅੱਲਾ ਦੇ ਹੁਕਮ ਦੇ ਨਾਲ, ਤੁਹਾਡੇ ਦੋਸਤਾਂ ਭਰਾਵਾਂ ਦੀ ਮਦਦ ਦੇ ਨਾਲ ਅਸੀਂ ਇਹ ਕਰਵਾਵਾਂਗੇ ਜੀ। ਮੈਨੂਫੈਕਚਰਰ ਹੋਵੇ, ਟਰੇਡਰ ਹੋਵੇ, ਉਹਨੂੰ ਇਸ ਪਾਸੇ ਲੈ ਕੇ ਆਵਾਂਗੇ ਕਿ ਯਾਰ ਅਗਰ ਇਹ ਤੁਹਾਨੂੰ ਗੌਰਮੈਂਟ ਨੇ ਫੈਸਿਲਿਟੇਟ ਕੀਤਾ ਹੈ, ਪੈਸੇ ਦਿੱਤੇ ਨੇ, ਤੇ ਇਹਦਾ ਇਫੈਕਟ ਆਪਣੇ ਬਿਜ਼ਨਸ ਵਿੱਚ ਲਿਆਓ। ਵਾਹ। ਆਪਣੇ ਬਿਜ਼ਨਸ ਨੂੰ ਅਪਗ੍ਰੇਡ ਕਰੋ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਥੇ ਜਿੰਨੀ ਵੀ ਲਾਰਜ ਸਕੇਲ ਮੈਨੂਫੈਕਚਰਿੰਗ ਹੁੰਦੀ ਹੈ, ਉਹਦੇ ਵਿੱਚ ਉਹਨਾਂ ਦੇ ਵੈਂਡਰ ਹਜ਼ਰਾਤ ਵੀ ਨੇ ਜਿਹੜੇ ਉਹਨਾਂ ਦੀ ਵਜ੍ਹਾ ਨਾਲ ਇਹ ਇੰਡਸਟਰੀ ਚੱਲਦੀ ਹੈ। ਬਿਲਕੁਲ ਜੀ। ਬਦਕਿਸਮਤੀ ਹੈ ਵੀ ਡਾਕਟਰ ਸਾਹਿਬ ਕਿ ਇੱਥੇ ਵੈਂਡਰ ਇੰਡਸਟਰੀ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ। ਜਿਸ ਲੈਵਲ ਦੀ ਪ੍ਰੋਡਕਟ ਇੱਥੇ ਬਣਦੀ ਹੈ ਨਾ ਜੀ, ਉਸ ਤਰ੍ਹਾਂ ਦੀ ਵੈਂਡਰ ਇੰਡਸਟਰੀ ਇੱਥੇ ਨਹੀਂ ਹੈ। ਉਹ ਵੀ ਵੈਂਡਰਿਜ਼ਮ ਵੀ ਜਿੰਨਾ ਉਹਦਾ ਮੈਜੋਰਿਟੀ ਪੋਰਸ਼ਨ ਆ ਬਾਹਰੋਂ ਅਸੀਂ ਇੰਪੋਰਟ ਕਰਨੇ ਆ। ਬਸ ਸਾਨੂੰ ਅਗਰ ਬਰਤਨ ਬਣਾਉਣੇ ਆ, ਸਾਨੂੰ ਕੋਈ ਅਸੈਸਰੀ ਚਾਹੀਦੀ ਹੈ ਜਾਂ ਕੋਈ ਚੀਜ਼ ਚਾਹੀਦੀ ਹੈ, ਅਗਰ ਇੱਥੋਂ ਕੁਆਲਿਟੀ ਦੀ ਨਾ ਮਿਲੇਗੀ ਅਸੀਂ ਉਹ ਇੰਪੋਰਟ ਕਰਾਂਗੇ। ਇੰਪੋਰਟ ਕਰਾਂਗੇ, ਸਾਡਾ ਜ਼ਰਾ ਮੁਬਾਦਲਾ ਘਟੇਗਾ। ਇੱਥੇ ਦਾ ਵੈਂਡਰ ਨਹੀਂ ਫਲ ਫੁੱਲਦਾ। ਉਹਨੂੰ ਫੁੱਲਣ ਦਾ ਉਦੋਂ ਹੀ ਪਤਾ ਲੱਗਣਾ ਜਦੋਂ ਉਹਨੂੰ ਅਵੇਅਰਨੈਸ ਦਿੱਤੀ ਜਾਏਗੀ। ਅਵੇਅਰਨੈਸ ਦੇ ਨਾਲ ਉਹਨੂੰ ਫੰਡ ਦਿੱਤੇ ਜਾਣਗੇ ਕਿ ਯਾਰ ਅਗਰ ਤੂੰ ਇੱਕ ਚੀਜ਼ ਅਸੈਸਰੀ ਬਣਾਉਣਾ ਪਿਆ, ਅਗਰ ਉਹ ਇੰਨੀ ਕੁਆਲਿਟੀ ਦੀ ਨਹੀਂ ਹੈ, ਤੁਸੀਂ ਅੱਛੀ ਮਸ਼ੀਨਰੀ ਲਗਾਓ, ਅੱਛੀ ਵਰਕਫੋਰਸ ਲਗਾਓ, ਜਿਹਦੀ ਵਜ੍ਹਾ ਨਾਲ ਉਹ ਕੁਆਲਿਟੀ ਦੀ ਚੀਜ਼ ਬਣੇ। ਤੇ ਲੋਕਲ ਇੰਡਸਟਰੀ ਜਿਹੜੀ ਹੈ, ਲੋਕਲ ਮੈਨੂਫੈਕਚਰ ਜਿਹੜਾ ਫਿਨਿਸ਼ ਪ੍ਰੋਡਕਟ ਬਣਾਉਂਦਾ, ਜਿਸ ਤਰ੍ਹਾਂ ਬਰਤਨ ਬਣਾਉਂਦੇ ਆ, ਕੋਈ ਟੂਟੀਆਂ ਬਣਾਉਂਦਾ ਹੈ, ਕੋਈ ਪੱਖੇ ਬਣਾਉਂਦਾ ਹੈ, ਉਹਨੂੰ ਇਹ ਚੀਜ਼ਾਂ ਗੁਜਰਾਂਵਾਲਾ ਤੋਂ ਹੀ ਮਿਲ ਜਾਣ। ਵਾਹ ਵਾਹ। ਅਗਰ ਉਹਨੂੰ ਇਹ ਗੁਜਰਾਂਵਾਲਾ ਤੋਂ ਹੀ ਮਿਲ ਜਾਣ ਤੇ ਤੁਸੀਂ ਦੇਖੋਗੇ ਕਿ ਸਾਡੀ ਗੁਜਰਾਂਵਾਲਾ ਦੀ ਨਹੀਂ ਬਲਕਿ ਪਾਕਿਸਤਾਨ ਦੀ ਮਈਸ਼ਤ ਦਾ ਪਹੀਆ ਜਿਹੜਾ ਵੇ ਉਹ ਸਪੀਡ ਫੜ ਲਏਗਾ। ਅਲਹਮਦੁਲਿਲਾ। ਉਹ ਕਿਸ ਤਰ੍ਹਾਂ ਫੜ ਲਏਗਾ? ਉਹ ਜਲਦੀ ਤਿਆਰ ਹੋ ਜਾਣਗੀ ਚੀਜ਼ਾਂ ਜਲਦੀ ਤਿਆਰ ਹੋ ਜਾਣਗੀ। ਮੈਨੂੰ ਇੰਤਜ਼ਾਰ ਨਹੀਂ ਕਰਨਾ ਪਏਗਾ ਜੀ, ਮੈਨੂੰ ਹੁਣ ਮਹੀਨੇ ਬਾਅਦ ਸਮਾਨ ਚਾਈਨਾ ਤੋਂ ਆਏਗਾ ਜਾਂ ਕਿਧਰੋਂ ਆਏਗਾ, ਉਹ ਆਏਗਾ ਤੇ ਮੈਂ ਲਾਵਾਂਗਾ ਤੇ ਅੱਗੇ ਭੇਜਾਂਗਾ ਜੀ। ਐਸਾ ਇਸ ਤਰ੍ਹਾਂ ਸਾਡਾ ਵੈਂਡਰ ਵੀ ਗਰੋ ਕਰੇਗਾ, ਸਾਡੀ ਜਿਹੜੀ ਫਿਨਿਸ਼ ਪ੍ਰੋਡਕਟ ਇੰਡਸਟਰੀ ਉਹ ਵੀ ਗਰੋ ਕਰੇਗੀ। ਇਹ ਸਾਡੇ ਸਨਅਤਕਾਰ ਜਿਹੜੇ ਨੇ ਜਾਂ ਕਾਰੋਬਾਰੀ ਦੋਸਤ ਜਿਹੜੇ ਨੇ, ਉਹਨਾਂ ਦੇ ਕਿਸੇ ਵੇਲੇ ਨਾ ਜੀ ਕੋਈ ਲੈਣ ਦੇਣ ਦੇ, ਕੋਈ ਉਂਝ ਛੋਟੇ ਮੋਟੇ ਝਗੜੇ, ਕੋਈ ਮਸਲੇ ਆਪਸ ਵਿੱਚ ਵੀ ਬਣ ਜਾਂਦੇ ਨੇ। ਘਰਾਂ ਦੇ ਵਿੱਚ ਵੇਖੋ ਜੀ, ਭਾਂਡੇ ਵੀ ਪੰਜਾਬੀ 'ਚ ਆਖਦੇ ਨੇ ਖੜਕ ਪੈਂਦੇ ਨੇ। ਭੈਣਾਂ ਭਰਾਵਾਂ ਵਾਂਗੂ ਕਾਰੋਬਾਰ ਕਰਦਿਆਂ ਇੱਕਦਮ ਕੋਈ ਐਸਾ ਮੋੜ ਆਉਂਦਾ ਹੈ ਕਿ ਮਸਲਨ ਮੈਂ ਨਾ ਦਹਿੰਦਾ ਹੋ ਜਾਂਦਾ, ਦੂਸਰਾ ਮੇਰਾ ਜਿਹੜਾ ਪਾਰਟਨਰ ਹੈ ਉਹਨੂੰ ਫਿਰ ਗੁੱਸਾ ਚੜ੍ਹਦਾ, ਉਹ ਫਿਰ ਪੁਲਿਸ ਕੇਸ ਬਣਦੇ ਨੇ, ਥਾਣਿਆਂ ਕਚਹਿਰੀਆਂ 'ਚ ਇੱਕ ਦੂਜੇ ਨੂੰ ਧਰੂੰਦੇ ਨੇ। ਤੇ ਕਿਆ ਜਿਹੜਾ ਸਮਾਲ ਚੈਂਬਰ ਹੋਏਗਾ, ਇਹਦੇ ਵਿੱਚ ਸਾਡੇ ਆਪਣੇ ਤਾਜਰਾਂ ਦੇ, ਮੈਂ ਵੀ ਚੈਂਬਰ ਦਾ ਮੈਂਬਰ ਹਾਂ, ਮਤਲਬ ਇੱਕ ਛੋਟੇ ਸਕੇਲ 'ਤੇ ਅਸਾਂ ਵੀ ਫੈਕਟਰੀ ਲਾਈ ਹੈ,
ਤੇ ਉਹ ਸਾਡੇ ਜਿਹੜੇ ਆਪਸੀ ਤਨਾਜ਼ਾਤ ਹੋਣਗੇ, ਬਾਹਮੀ ਝਗੜੇ, ਉਹਨਾਂ ਦੀ ਵੀ ਮੇਰਾ ਮਤਲਬ ਹੈ ਕੋਈ ਇੱਥੇ ਸੋਲੂਸ਼ਨ ਹੋ ਜਾਇਆ ਕਰੇਗਾ। ਉਹਨਾਂ ਦਾ ਮੁਦਾਵਾ ਤੁਹਾਡੇ ਇੱਥੇ ਪਲੇਟਫਾਰਮ ਤੇ ਉਹ ਵੀ ਕੋਈ ਸ਼ੋਭਾ ਬਣਾਉਣਾ ਜੀ। ਡਾਕਟਰ ਸਾਹਿਬ ਬਿਲਕੁਲ ਇਹ ਇੱਕ ਮਸਲਾ ਹੈ ਵੇ ਜੀ, ਇਹ ਬੜਾ ਜੈਨੂਇਨ ਮਸਲਾ ਹੈ। ਦੇਖੋ ਜਿੱਥੇ ਕਾਰੋਬਾਰੀ ਲੈਣ ਦੇਣ ਹੈ ਉੱਥੇ ਤਨਾਜ਼ਾ ਵੀ ਹੈ, ਹੋ ਜਾਂਦੇ ਨੇ ਜੀ। ਹੋ ਜਾਂਦਾ ਹੈ। ਉਹੀ ਗੱਲ ਹੈ, ਜਿੱਥੇ ਭਾਂਡੇ ਹੋਣਗੇ ਖੜਕਣਗੇ, ਵਾਹ, ਆਵਾਜ਼ ਆਏਗੀ। ਹਾਂ ਜੀ। ਤੇ ਮੈਂ ਸਮਝਦਾ ਵਾਂ ਇਹ ਕੋਈ ਵੀ ਤਾਜਰ ਬਰਾਦਰੀ ਦਾ ਅਗਰ ਕੋਈ ਮਸਲਾ ਨਾ ਤੇ ਉਹ ਤਾਜਰ ਬਰਾਦਰੀ ਹੀ ਹੱਲ ਕਰੇ, ਵਾਹ, ਨਾ ਕਿ ਅਸੀਂ ਪੁਲਿਸ ਕਚਹਿਰੀ ਇਹਨਾਂ ਵੱਲ ਜਾਈਏ ਹਾਂ, ਤੇ ਕੰਮ ਨੂੰ ਜ਼ਿਆਦਾ ਖਰਾਬ ਕਰ ਲਈਏ। ਹਾਂ, ਅਸੀਂ ਚਾਹੁੰਦੇ ਹਾਂ ਜੀ, ਅਸੀਂ ਬਲਕਿ ਇਸ ਚੀਜ਼ ਤੇ ਮੁਤਫਿਕ ਵੀ ਹਾਂ ਸਮਾਲ ਚੈਂਬਰ ਕਿ ਜਿਹੜੇ ਵੀ ਇਹ ਲੈਣ ਦੇਣ ਦੇ ਤਨਾਜ਼ਾਤ ਹੋਣ, ਇਹ ਅਸੀਂ ਆਪਸ ਵਿੱਚ ਹੀ ਸਾਡੀ ਤਾਜਰ ਬਰਾਦਰੀ ਨੂੰ ਹੱਲ ਕਰੇ। ਵਾਹ, ਸ਼ਹਿਰ ਦੇ ਸਾਡੇ ਮੌਜੂਦ ਜਿੰਨੇ ਵੀ ਤਾਜਰਾਨ ਨੇ, ਬਜ਼ੁਰਗ ਹਜ਼ਰਾਤ ਨੇ, ਹਾਂ, ਉਹਨਾਂ ਨੂੰ ਅਸੀਂ ਇਸ ਪਾਸੇ ਅੱਗੇ ਲੈ ਕੇ ਆਵਾਂਗੇ। ਵਾਹ, ਕੋਈ ਐਸਾ ਫਾਰਮ ਉਹਨਾਂ ਨੂੰ ਪਲੇਟਫਾਰਮ ਦੇਵਾਂਗੇ ਤੇ ਹਾਂ। ਕੋਈ ਵੀ ਤਨਾਜ਼ਾ ਹੈ ਜਿਹੜਾ ਹੱਲ ਹੋ ਸਕਦਾ ਹੈ ਸਾਡੇ ਕੋਲੋਂ। ਵਾਹ, ਵਾਹ, ਦੇਖੋ ਜੀ ਇੰਟੈਂਸਿਟੀ ਹੈ ਨਾ, ਜਿਹੜੀ ਚੀਜ਼ ਸਾਡੇ ਕੋਲ ਹੱਲ ਹੋ ਸਕਦੀ ਹੈ, ਅਸੀਂ ਕਿਉਂ ਕਿਧਰੇ ਜਾਣ ਦੇਈਏ। ਵਾਹ। ਆਪਣੇ ਭਰਾਵਾਂ ਨੂੰ, ਆਪਣੀਆਂ ਭੈਣਾਂ ਜਿਹੜੇ ਕਾਰੋਬਾਰ ਕਰਦੇ ਨੇ, ਵੇਖੋ ਤੁਸੀਂ ਉਹਨਾਂ ਦੇ ਨੁਮਾਇੰਦੇ ਨੁਮਾਇੰਦੇ ਆ ਉਹਨਾਂ ਦੇ ਜੀ, ਬਿਲਕੁਲ ਤਰਜਮਾਨ ਤਰਜਮਾਨ ਅਸੀਂ। ਤੇ ਸ਼ਹਿਰ ਦੇ ਮੁਅੱਜ਼ਜ਼ੀਨ ਦਾ ਇੱਕ ਬੜਾ ਪਿਆਰੀ ਬਿਲਕੁਲ। ਤੁਸੀਂ ਗੱਲ ਕੀਤੀ, ਇੱਕ ਫੋਰਮ ਬਣਾਇਆ ਬਣਾ ਜਾ ਸਕਦਾ ਜੀ ਕਿ ਇਹਨਾਂ ਦੇ ਮਸਾਇਲ ਅਗਰ ਹੱਲ ਹੋ ਸਕਦੇ ਨੇ ਹਾਂ। ਜ਼ਰੂਰ ਕਰਾਂਗੇ ਵਾਹ। ਤੇ ਇਹਨਾਂ ਨੂੰ ਕਿਧਰੇ ਨਹੀਂ ਜਾਣ ਦਿਆਂਗੇ। ਹਾਲੀ ਤੇ ਤੁਹਾਡਾ ਇੱਕ ਨੌਜ਼ਾਇਦਾ ਨੌ ਮੌਲੂਦ ਚੈਂਬਰ ਹੈ ਨਾ ਜੀ, ਹਾਲੀ ਤੇ ਬਣਿਆ ਹੈ। ਮੈਂ ਵੈਸੇ ਆਪਣੇ ਜਿਹੜੇ ਪਿਆਰੇ ਦੋਸਤ ਜਿਹੜੇ ਤੁਹਾਡੇ ਮੈਂਬਰਸ ਬਣਨਗੇ, ਵੇਖੋ ਨਾ ਤੁਹਾਡੇ ਚੈਂਬਰ ਦੇ ਵਿੱਚ ਫਿਰ ਸਾਡੇ ਵਰਗੇ ਆ ਕੇ ਮੈਂਬਰ ਬਣਨਗੇ, ਜਿਵੇਂ ਅਸੀਂ ਪਹਿਲੇ ਆਪਣੇ ਵੱਡੇ ਚੈਂਬਰ ਦੇ ਮੈਂਬਰ ਹਾਂ, ਉਹਨਾਂ ਦੀ ਇੱਕ ਹੌਸਲਾ ਅਫਜ਼ਾਈ ਵਾਸਤੇ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਇਹ ਵੀ ਦੱਸੋ ਕਿ ਉਹਨਾਂ ਦੇ ਜਿਹੜੇ ਵੀ ਮਸਾਇਲ ਇੱਕ ਛੱਤ ਦੇ ਥੱਲੇ ਸਮਾਲ ਚੈਂਬਰ ਦੇ ਵਿਦਨ ਦਾ ਉਹਦੀ ਜਿਹੜੀ ਪ੍ਰੈਮਿਸਿਸ ਹੈ ਉਹਦੇ ਅੰਦਰ ਅੰਦਰ ਤੁਸੀਂ ਹੱਲ ਕਰਵਾ ਸਕਦੇ ਹੋ, ਉਹ ਵੀ ਤੁਹਾਡੇ ਅਜ਼ਾਇਮ ਹੈ ਨੇ ਨਾ ਕਿ ਇਨਸ਼ਾਅੱਲਾ ਉਹ ਵੀ ਅਸੀਂ ਕਰਾਵਾਂਗੇ। ਇਨਸ਼ਾਅੱਲਾ ਜੀ, ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖੋਗੇ ਵਾਹ, ਕਿ ਇੱਥੇ ਕੰਮ ਹੋ ਰਿਹਾ ਸਮਾਲ ਚੈਂਬਰ ਵਿੱਚ, ਤੁਹਾਨੂੰ ਪਤਾ ਲੱਗਦਾ ਰਹੇਗਾ। ਤਾਜਰ ਬਰਾਦਰੀ ਤੁਹਾਨੂੰ ਦੱਸੇਗੀ ਕਿ ਵਾਕਈ ਇਹ ਸਮਾਲ ਚੈਂਬਰ ਅਗਰ ਬਣਿਆ ਇਹ ਕੰਮ ਕਰਨ ਵਾਸਤੇ ਬਣਿਆ। ਵਾਹ, ਇਹ ਸਿਰਫ ਤਸਵੀਰਾਂ ਖਿਚਾਉਣ ਵਾਸਤੇ ਜਾਂ ਗੁਲਦਸਤੇ ਲੈਣ ਵਾਸਤੇ ਨਹੀਂ ਬਣਿਆ, ਹਾਂ, ਇਹ ਕੰਮ ਕਰਨ ਵਾਸਤੇ ਬਣਿਆ। ਵਾਹ, ਇਨਸ਼ਾਅੱਲਾ ਜੀ, ਸਾਡੀ ਪੂਰੀ ਇਹ ਕਮਿਟਮੈਂਟ ਹੈ ਕਿ ਇੱਕ ਕਿਸੇ ਵੀ ਤਾਜਰ ਨੂੰ ਜਾਂ ਕਿਸੇ ਮੈਨੂਫੈਕਚਰ ਨੂੰ ਕੋਈ ਵੀ ਮਸਾਇਲ ਜਾਂ ਉਹਨੂੰ ਕੋਈ ਵੀ ਡਾਕੂਮੈਂਟੇਸ਼ਨ ਉਹਦੀ, ਅਟੈਸਟੇਸ਼ਨ ਉਹਦੀ, ਈਵਨ ਤੁਸੀਂ ਪਾਸਪੋਰਟ ਦਾ ਜ਼ਿਕਰ ਕੀਤਾ, ਨਾਦਰਾ ਦਾ ਜ਼ਿਕਰ ਕੀਤਾ, ਇਹ ਅਸੀਂ ਇੱਥੇ ਲੈ ਕੇ ਆਵਾਂਗੇ ਇਨਸ਼ਾਅੱਲਾ। ਤੇ ਮਜ਼ੀਦ ਦੋਸਤਾਂ ਭਰਾਵਾਂ ਦੀ ਮੁਸ਼ਾਵਰਤ ਨਾਲ, ਵੇਖੋ ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਇਹਨੂੰ ਜ਼ਿਆਦਾ ਬੱਚਾ ਹੈ, ਇਹਨੂੰ ਉਹਦੇ ਪੈਰਾਂ ਤੇ ਖਿਲਾਰਨਾ ਹੈ। ਤੁਸੀਂ ਮਸ਼ਵਰਾ ਦਿਓ, ਕੋਈ ਹੋਰ ਮਸ਼ਵਰਾ ਦੇ, ਵੇਖੋ ਇਹ ਮਸ਼ਵਰੇ ਦੇ ਨਾਲ ਚੀਜ਼ਾਂ ਜੀ, ਅਸੀਂ ਉਹ ਅਕਲੇ ਕੁੱਲ ਤੇ ਨਹੀਂ, ਦੋਸਤਾਂ ਭਰਾਵਾਂ ਦੀ ਮੁਸ਼ਾਵਰਤ ਨਾਲ, ਕਿਉਂਕਿ ਇਹ ਚੈਂਬਰ ਹੈ, ਇਹ ਸਭ ਦਾ ਚੈਂਬਰ ਹੈ, ਜਿਵੇਂ ਪਹਿਲਾਂ ਕਿਹਾ, ਆਣ ਇੱਥੇ ਮਸ਼ਵਰਾ ਦੇਣ ਜੀ। ਅਸੀਂ ਇਨਸ਼ਾਅੱਲਾ ਵੇਖੋਗੇ ਉਸ ਤੇ ਅਮਲ ਹੁੰਦਾ ਤੁਹਾਨੂੰ ਨਜ਼ਰ ਆਏਗਾ। ਅੱਛਾ ਅਲੀ ਸਾਹਿਬ, ਇਹ ਫਰਮਾਓ ਕਿ ਜਿਹੜੇ ਦੋਸਤ ਮੈਂਬਰ ਬਣਨਾ ਚਾਹੁੰਦੇ ਨੇ, ਮੈਂਬਰਸ਼ਿਪ ਲੈਣੀ ਚਾਹੁੰਦੇ ਨੇ ਸਮਾਲ ਚੈਂਬਰ ਦੀ, ਉਹਦੇ ਵਾਸਤੇ ਕੀ ਤਰੀਕਾ ਕਾਰ ਹੈ? ਕੋਈ ਫਾਰਮ ਸ਼ਾਰਮ ਜਿਹੜੇ ਨੇ ਉਹ ਪ੍ਰਿੰਟਡ ਹਾਲਤ ਵਿੱਚ ਬਣ ਗਏ ਨੇ ਤੁਹਾਡੇ ਕੋਲ, ਲੋਕ ਲੈ ਸਕਦੇ ਨੇ ਆ ਕੇ? ਬਿਲਕੁਲ ਜੀ, ਅੱਛਾ ਸਵਾਲ ਹੈ ਤੁਹਾਡਾ ਕਿ ਇਹਦਾ ਮੈਂਬਰ ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ। ਬਿਲਕੁਲ ਸਿੰਪਲ ਹੈ ਜੀ, ਫਾਰਮ ਇਨਸ਼ਾਅੱਲਾ ਵਿਦਨ 1-2 ਡੇਜ਼ ਵਿੱਚ ਇਹਦੇ ਫਾਰਮ ਆ ਜਾਣਗੇ ਜੀ। ਅਸੀਂ ਆਪਣੇ ਜਿਤਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਾਂ WhatsApp ਗਰੁੱਪਸ ਨੇ ਜੀ, ਉਹਨਾਂ ਦੇ ਵਿੱਚ ਆਗਾਹੀ ਆਲਰੇਡੀ ਹੀ ਫੈਲਾਣੀ ਸ਼ੁਰੂ ਕਰ ਦਿੱਤੀ ਹੈ ਜੀ। ਜੋ ਹੀ ਇਹਦੇ ਪ੍ਰਿੰਟ ਹੋ ਕੇ ਆਣਗੇ, ਉਹਦੀ ਇੱਕ ਨੋਮੀਨਲ ਜੀ ਫੀਸ ਹੋਏਗੀ ਜੀ ਮੈਂਬਰ ਦੀ, ਉਹ ਵੀ ਵਿੱਚ ਦੱਸਤੀ ਜਾਏਗੀ ਇਨਸ਼ਾਅੱਲਾ। ਉਹ ਲੈਣ ਸਿੰਪਲ ਬਿਲਕੁਲ ਆਸਾਨ ਫਾਰਮ ਬਣਾਇਆ ਗਿਆ ਤਾਜਰ ਬਰਾਦਰੀ ਵਾਸਤੇ, ਤਾਂ ਕਿ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਹਨੂੰ ਭਰਨ ਵੇਲੇ ਜੀ। ਉਹ ਸਾਡੇ ਕੋਲ ਆਣ, ਅਸੀਂ ਜਨਾਬ ਉਹਨਾਂ ਦੇ ਫਾਰਮ ਆਪ ਹੀ ਫਿਲ ਕਰ ਦਿਆਂਗੇ। ਤੇ ਮੈਂ ਤੁਹਾਡੇ ਪਲੇਟਫਾਰਮ ਦੇ ਤਵਸਤ ਨਾਲ ਇਹ ਪੈਗਾਮ ਵੀ ਦੇਣਾ ਚਾਹੁੰਦਾ ਜੀ, ਜੋਕ ਦਰ ਜੋਕ ਆਓ, ਇਹ ਤੁਹਾਡਾ ਆਪਣਾ ਚੈਂਬਰ ਹੈ ਜੀ, ਆ ਕੇ ਇਹਦਾ ਹਿੱਸਾ ਬਣੋ, ਆਪਣੀ ਸਟਰੈਂਥ ਬਣਾਓ, ਤਾਂ ਕਿ ਜੋ ਵੀ ਤੁਹਾਡੇ ਮਸਾਇਲ ਨੇ ਮੌਜੂਦਾ ਹਾਲਾਤ ਦੇ ਵਿੱਚ ਉਹ ਸਾਨੂੰ ਦੱਸੋ ਆ ਕੇ, ਤਾਂ ਕਿ ਅਸੀਂ ਇਹ ਉਤਲੇ ਵਾਨਾਂ ਤੱਕ ਪਹੁੰਚਾਈਏ ਤੇ ਇਹਦੀ ਦਾਦ ਰਸੀ ਹੋਵੇ। ਤੁਹਾਡੀ ਦਾਦ ਰਸੀ ਹੋਏਗੀ ਤੇ ਮੈਂ ਸਮਝਣਾ ਇਹ ਚੈਂਬਰ ਕਾਮਯਾਬ ਹੈ। ਤੇ ਇਨਸ਼ਾਅੱਲਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ, ਬਲਕਿ ਖਲੋਤੇ ਵੀ ਹਾਂ ਤੇ ਅੱਗੋਂ ਖਲੋਵਾਂਗੇ ਵੀ ਤੁਹਾਡੇ ਨਾਲ। ਅੱਛਾ ਅਲੀ ਸਾਹਿਬ, ਆਖਰ ਵਿੱਚ ਸਾਨੂੰ ਇਹ ਵੀ ਦੱਸੋ, ਕਿਉਂਕਿ ਅਸੀਂ ਵੀ ਛੋਟੇ ਕਾਰਖਾਨੇਦਾਰ ਹਾਂ, ਇਹ ਜਿਹੜੇ ਟੈਕਸ ਦਾ ਮਹਿਕਮਾ ਹੈ, FBR ਵੱਲੋਂ ਦੋਸਤ ਆਉਂਦੇ ਨੇ ਜਾਂ ਮਾਹੌਲਵਿਆਤ ਵੱਲੋਂ ਆ ਜਾਂਦੇ ਨੇ,
ਜਾਂ ਹੋਰ ਬਹੁਤ ਸਾਰੇ ਮਹਿਕਮੇ ਜਿਹੜੇ ਨੇ ਨਾ ਜੀ, ਉਹ ਇੱਕ ਸਨਅਤਕਾਰ ਦੀ ਜਾਨ ਖਾਂਦੇ ਰਹਿੰਦੇ ਨੇ। ਉਹ ਡਰਦਾ ਵਿਚਾਰਾ ਆਪਣਾ ਕਾਰੋਬਾਰ ਜਿਹੜਾ ਨਾ ਜੀ ਉਹਨੂੰ ਵਸਤ ਹੀ ਨਹੀਂ ਦਿੰਦਾ। ਇਸੇ ਤਰ੍ਹਾਂ ਦੁਕਾਨਦਾਰ ਜਿਹੜਾ ਛੋਟੀ ਆਮਦਨੀ ਵਾਲਾ ਹੈ, ਉਹਨਾਂ ਦੇ ਕੋਈ ਫਿਕਸ ਟੈਕਸ ਲੱਗਣੇ ਚਾਹੀਦੇ ਨੇ, ਉਹਨਾਂ ਨੂੰ ਖੌਫਜ਼ਦਾ ਕਰਨਾ ਤੇ ਉਹਨਾਂ ਨੂੰ ਤਰਾਣਾ ਆ ਕੇ ਇਹ ਜਿਹੜਾ ਦਹਿਸ਼ਤਜ਼ਦਾ ਕੀਤਾ ਜਾਂਦਾ ਨਾ ਜੀ ਟਰੇਡਰ ਨੂੰ ਜਾਂ ਸਨਅਤਕਾਰ ਨੂੰ, ਇਹਦੇ ਨਾਲ ਵੀ ਬੜਾ ਅਸਰ ਪੈਂਦਾ, ਕਾਰੋਬਾਰ ਵੱਧਦਾ ਫੁੱਲਦਾ ਨਹੀਂ। ਤੇ ਇਸ ਸਿਲਸਿਲੇ ਦੇ ਵਿੱਚ ਵੀ ਮਦਦ ਤੁਸੀਂ ਕਰੋਗੇ, ਛੋਟੇ ਜਿਹੜੇ ਸਾਡੇ ਤਾਜਰ ਹੋਣਗੇ, ਛੋਟੇ ਕਾਰਖਾਨੇਦਾਰਾਨ ਹੋਣਗੇ, ਉਹਨਾਂ ਦੇ ਸਰਕਾਰੀ ਦਰਬਾਰੇ ਜਾ ਕੇ ਵੀ ਮੇਰਾ ਮਤਲਬ ਇਹ ਵੇ ਕਿ ਤੁਸੀਂ ਉਹਨਾਂ ਦੇ ਵਕੀਲ ਬਣੋਗੇ, ਉਹਨਾਂ ਦੀ ਤਰਜਮਾਨੀ ਕਰੋਗੇ, ਉਹਨਾਂ ਦੇ ਗੌਰਮੈਂਟ ਦੇ ਇਦਾਰਿਆਂ ਦੇ ਮੁਤਅਲਕਾ ਜਿਹੜੇ ਮਸਾਇਲ ਹੋਣਗੇ ਉਹ ਵੀ ਇਨਸ਼ਾਅੱਲਾ ਤੁਹਾਡੇ ਪਲੇਟਫਾਰਮ ਤੋਂ ਹੱਲ ਹੋਣ ਕਰਨਗੇ। ਤਾਜਰ ਤੇ ਸਾਡਾ FBR, ਛੋਟਾ ਤਾਜਰ ਤੇ FBR, ਉਹਦੇ ਦਰਮਿਆਨ ਜਿਹਦੇ ਸਮਾਲ ਚੈਂਬਰ ਹੈ ਨਾ ਜੀ, ਵਾਹ, ਉਹ ਪੁੱਲ ਦਾ ਕਿਰਦਾਰ ਹੈ। ਵਾਹ 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 ਵਾਹ, ਉਹ ਪੁੱਲ ਦਾ ਕਿਰਦਾਰ ਹੈ। ਅਸੀਂ ਇਹਨਾਂ ਦੇ ਮਾਮਲਾਤ, ਆਪਣੇ ਪਰੇਸ਼ਾਨੀਆਂ, ਛੋਟੇ ਦੁਕਾਨਦਾਰ ਨੇ ਜਾਂ ਮੈਨੂਫੈਕਚਰ ਨੇ, ਇਹਨਾਂ ਨੂੰ ਦੱਸਾਂਗੇ ਕਿ ਇਹ ਸਾਡੇ ਮਾਮਲਾਤ ਨੇ। ਸਾਡੇ ਵੱਡੇ ਸਕੇਲ ਵਾਲੇ ਜਿਹੜੇ ਮੈਨੂਫੈਕਚਰਰ ਨੇ ਜਾਂ ਤਾਜਰ ਨੇ, ਉਹਨਾਂ ਵਰਗੇ ਨਹੀਂ ਹੈ, ਸਾਡੇ ਮਸਾਇਲ ਹੋਰ ਨੇ। ਤੇ ਲਿਹਾਜ਼ਾ ਸਾਨੂੰ ਉਸ ਤਰ੍ਹਾਂ ਟਰੀਟ ਕੀਤਾ ਜਾਏ ਬਾਇਜ਼ਤ ਤਰੀਕੇ ਦੇ ਨਾਲ। ਵਾਹ ਵਾਹ, ਅਸੀਂ ਇੱਕ ਬਾਇਜ਼ਤ ਸ਼ਹਿਰੀ ਹਾਂ, ਬਾਇਜ਼ਤ ਇੱਥੇ ਕਾਰੋਬਾਰੀ ਹਾਂ, ਇੱਜ਼ਤ ਵਕਾਰ ਚਾਹੁੰਦੇ ਹਾਂ ਤੇ ਇੱਜ਼ਤ ਵਕਾਰ ਨੇ ਸਾਨੂੰ ਟਰੀਟ ਕੀਤਾ ਜਾਏ। ਤੇ ਇਨਸ਼ਾਅੱਲਾ ਅਸੀਂ ਕਰਵਾਵਾਂਗੇ। ਜਿਤਨੇ ਵੀ ਅਦਾਰੇ ਨੇ ਉਹਨਾਂ ਕੋਲ ਜਾਵਾਂਗੇ, ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਵਾਂਗੇ ਤੇ ਇੱਜ਼ਤ ਕਰਵਾਵਾਂਗੇ। ਲੋ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਗੁਜਰਾਂਵਾਲਾ ਦੇ ਸਮਾਲ ਚੈਂਬਰ ਆਫ ਕਾਮਰਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਲੀ ਦਸਤਗੀਰ ਬੱਟ ਹੋਰਾਂ ਦੀਆਂ ਬੜੀਆਂ ਹੀ ਐਨਕਰੇਜੀਅਸ, ਬੜੀਆਂ ਇਨਫੋਰਮੇਟਿਵ, ਮਾਲੂਮਾਤੀ ਗੱਲਾਂ ਤੁਸੀਂ ਸੁਣੀਆਂ। ਬੜਾ ਮੇਰਾ ਤੇ ਦਿਲ ਵਧਿਆ, ਬੜੀ ਹਲਾਸ਼ੇਰੀ ਮਿਲੀ ਏ ਸਾਹਿਬੋ। ਵਾਕਈ ਸਾਡਾ ਛੋਟਾ ਦੁਕਾਨਦਾਰ, ਛੋਟਾ ਤਾਜਰ, ਛੋਟਾ ਸਨਅਤਕਾਰ, ਵੈਂਡਰ ਜਿਹੜਾ ਜਾਂ ਮੇਕਰ, ਵੱਡੀਆਂ ਇੰਡਸਟਰੀਆਂ ਦੇ ਜਿਹੜੇ ਮੇਕਰਸ ਨੇ, ਉਹ ਵਾਕਈ ਵੱਡੇ ਚੈਂਬਰ ਆਫ ਕਾਮਰਸ ਦੇ ਵਿੱਚ ਜਾਂਦੇ ਆ ਨਾ ਜੀ, ਇੱਕ ਅਹਿਸਾਸੇ ਕਮਤਰੀ ਦਾ ਵਿਚਾਰੇ ਸ਼ਿਕਾਰ ਹੁੰਦੇ ਨੇ। ਉੱਥੇ ਮਾਸ਼ਾਅੱਲਾ ਬੜੇ ਵੱਡੇ ਲਾਰਜ ਸਕੇਲ ਦੇ ਉੱਤੇ ਕਾਰੋਬਾਰ ਕਰਨ ਵਾਲੇ ਵੱਡੇ ਸਨਅਤਕਾਰਾਨ ਜਿਹੜੇ ਨੇ ਉਹ ਬੈਠੇ ਹੁੰਦੇ ਨੇ। ਵੈਸੇ ਤੇ ਉਹ ਵੀ ਹੱਲ ਕਰਦੇ ਨੇ ਮਸਾਇਲ ਆਪਣੀ ਕਮਿਊਨਿਟੀ ਦੇ, ਸਨਅਤਕਾਰਾਂ ਦੇ, ਵੱਡੇ ਵੱਡੇ ਟ੍ਰੇਡਰਸ ਦੇ, ਲੇਕਿਨ ਇਹ ਤੇ ਹੁਣ ਇੱਕ ਪੂਰਾ ਪਲੇਟਫਾਰਮ ਹੀ ਜਿਹੜਾ ਨਾ ਜੀ ਉਹ ਬਣ ਗਿਆ ਇਸੇ ਕੰਮ ਵਾਸਤੇ ਕਿ ਸਮਾਲ ਐਂਡ ਮੀਡੀਅਮ ਸਾਈਜ਼ਡ ਐਂਟਰਪ੍ਰਾਈਜ਼ਸ ਜਿੰਨੀਆਂ ਨੇ ਛੋਟੇ ਸਕੇਲ ਤੇ, ਉਹਨਾਂ ਸਾਰਿਆਂ ਦਾ ਇਹ ਆਪਣਾ ਪਲੇਟਫਾਰਮ ਹੋਏਗਾ। ਇਹਦੇ 'ਚ ਜੋਕ ਦਰ ਜੋਕ, ਜਿਵੇਂ ਅਲੀ ਸਾਹਿਬ ਆਖਿਆ, ਸਾਨੂੰ ਸ਼ਮੂਲੀਅਤ ਇਖਤਿਆਰ ਕਰਨੀ ਚਾਹੀਦੀ ਹੈ। ਆਪਣੇ ਮਸਾਇਲ ਬਾਰੇ ਆ ਕੇ ਆਪਣੇ ਇਹਨਾਂ ਨੁਮਾਇੰਦਿਆਂ ਨੂੰ, ਜਿਹੜੇ ਕਿ ਸਦਰ, ਨਾਇਬ ਸਦਰ, ਸੀਨੀਅਰ ਨਾਇਬ ਸਦਰ ਬਣੇ ਨੇ, ਇਹਨਾਂ ਨੂੰ ਆ ਕੇ ਆਪਣੇ ਸਦੂਰ ਨੂੰ ਆਪਣੇ ਮਸਲੇ ਦੱਸਣੇ ਚਾਹੀਦੇ ਨੇ। ਔਰ ਫਿਰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਦੋਂ ਇਹਨਾਂ ਨੂੰ ਆਗਾਹੀ ਮਿਲਦੀ ਹੈ ਤੇ ਉਹਦੇ ਬਾਅਦ ਕਿਆ ਤੁਹਾਡੇ ਮਸਲੇ ਹੱਲ ਹੁੰਦੇ ਨੇ ਕਿ ਨਹੀਂ ਹੁੰਦੇ। ਇਨਸ਼ਾਅੱਲਾ ਜਿਹੜਾ ਅਜ਼ਮ ਹੈ ਅਲੀ ਦਸਤਗੀਰ ਬੱਟ ਸਾਹਿਬ ਦਾ, ਉਹਦੇ ਤੋਂ ਤੇ ਇਨਸ਼ਾਅੱਲਾ ਸਾਨੂੰ ਇਹ ਜਾਪਦਾ ਕਿ ਨਾ ਸਿਰਫ ਸਰਕਾਰੇ ਦਰਬਾਰੇ ਤੁਹਾਡੀ ਤਰਜਮਾਨੀ ਇਹ ਅਹੁਦੇਦਾਰਾਨ ਕਰਨਗੇ ਸਮਾਲ ਚੈਂਬਰ ਦੇ, ਬਲਕਿ ਤੁਹਾਡੇ ਕਾਰੋਬਾਰ ਨੂੰ ਵਧਾਉਣ ਵਿੱਚ, ਉਹਨੂੰ ਵਸਅਤ ਦੇਣ ਦੇ ਵਿੱਚ ਵੀ ਆਪਣਾ ਭਰਵਾਂ ਹਿੱਸਾ ਪਾਉਣਗੇ। ਬੜੇ ਬੜੇ ਪਿਆਰੇ, ਜਿਵੇਂ ਉਹਨਾਂ ਦੱਸਿਆ ਕਿ ਸੈਮੀਨਾਰਸ ਕੀਤੇ ਜਾਣਗੇ ਜਿਹੜੇ ਆਗਾਹੀ ਬਖਸ਼ ਹੋਣਗੇ। ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਬਿਲਾ ਸੂਦ ਕਰਜ਼ੇ ਕਿਸ ਤਰ੍ਹਾਂ ਲੈ ਸਕਦੇ ਹੋ, ਹਕੂਮਤ ਦੀਆਂ ਤਜਾਰਤ ਦੋਸਤ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਤੋਂ ਫਾਇਦਾ ਕਿਵੇਂ ਉਠਾ ਸਕਦੇ ਹੋ। ਇਹਦੇ ਨਾਲ ਹੀ ਸਾਹਿਬੋ ਦਿਓ ਸਾਨੂੰ ਇਜਾਜ਼ਤ, ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਵੇਲੀ। ओ चल मेरे नू चली रौनक हो जाऊं